ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ TV84 ਸਪੈਸ਼ਲ ਪੈਨਲ ਡਿਸਕਸ਼ਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਵਿਊਅਰਸ, ਅੱਜ ਬਰੁਕਲਿਨ ਨਿਊਯਾਰਕ ਦੇ ਵਿੱਚ ਪਾਕਿਸਤਾਨ ਦੇ ਫੈਡਰਲ ਮਿਨਿਸਟਰ ਫॉर ਰਿਲੀਜੀਅਸ ਇੰਟਰਫੇਥ ਹਾਰਮਨੀ ਪੀਰ ਮੁਹੰਮਦ ਅਮੀਨ ਅਲ ਹਸਨਤ ਸ਼ਾਹ ਆਏ ਹੋਏ ਸਨ। ਉਹਨਾਂ ਨੇ ਸਿੱਖ ਜਥੇਬੰਦੀਆਂ ਦੀ ਇੱਕ ਡੈਲੀਗੇਸ਼ਨ ਦੇ ਨਾਲ ਮੀਟਿੰਗ ਕਰਕੇ ਸਿੱਖ ਇਸ਼ੂਜ਼ ਦੇ ਉੱਤੇ ਗੱਲਬਾਤ ਕੀਤੀ, ਜਿਵੇਂ ਕਿ ਮੂਲ ਨਾਨਕਸ਼ਾਹੀ ਕੈਲੰਡਰ 2003 ਦਾ ਮੁੱਦਾ, ਪਾਕਿਸਤਾਨ ਦੇ ਵਿੱਚ ਇਤਿਹਾਸਿਕ ਗੁਰਦੁਆਰਿਆਂ ਦੀ ਸੇਵਾ ਸੰਭਾਲ, ਸਿੱਖ ਮੁਸਲਮਾਨਾਂ ਦੀ ਸਾਂਝ। ਇਸ ਮੀਟਿੰਗ ਦੇ ਵਿੱਚ ਇੰਗਲੈਂਡ ਤੋਂ ਇੰਟਰਨੈਸ਼ਨਲ ਰਿਲੇਸ਼ਨਸ ਦੇ ਮਾਹਿਰ ਡਾਕਟਰ ਇਕਤਦਾਰ ਕਰਾਮਤ ਚੀਮਾ ਅਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵੀ ਸ਼ਾਮਿਲ ਸਨ। ਵਿਊਅਰਸ, ਅੱਜ ਅਸੀਂ ਇਸ ਮੀਟਿੰਗ ਦੇ ਵਿੱਚ ਕਿਹੜੀ ਗੱਲਬਾਤ ਕੀਤੀ ਗਈ ਅਤੇ ਹੋਰ ਸਿੱਖ ਕੌਮ ਦੇ ਇੰਟਰਨੈਸ਼ਨਲ ਦਰਪੇਸ਼ ਮਸਲਿਆਂ ਤੇ ਇਹਨਾਂ ਹੀ ਦੋ ਪਰਸਨੈਲਿਟੀਜ਼ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਅੱਜ ਸਾਡੇ TV84 ਦੇ ਸਟੂਡੀਓ ਦੇ ਵਿੱਚ ਸ਼ਾਮਿਲ ਹਨ। ਆਓ ਆਪਣੇ ਸਵਾਲਾਂ ਦਾ ਸਿਲਸਿਲਾ ਇਹਨਾਂ ਨਾਲ ਜਾਰੀ ਕਰਦੇ ਹਾਂ। ਜੀਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਅਮਰਜੀਤ ਸਿੰਘ ਜੀ, ਤੁਹਾਡਾ ਵੀ ਸਵਾਗਤ ਕਰਦੇ ਹਾਂ TV84 ਦੇ ਸਟੂਡੀਓ ਦੇ ਵਿੱਚ, ਤੇ ਡਾਕਟਰ ਇਕਤਦਾਰ ਕਰਾਮਤ ਚੀਮਾ ਜੀ, ਤੁਹਾਡਾ ਵੀ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ, ਕਿਉਂਕਿ TV84 ਦੇ ਫੋਨ ਦੇ ਉੱਪਰ ਤਾਂ ਅਸੀਂ ਤੁਹਾਡਾ ਨਿਊਜ਼ ਦੇ ਉੱਪਰ ਗੱਲਬਾਤ ਕਰਦੇ ਰਹਿੰਦੇ ਹਾਂ, ਪਰ ਫਰਸਟ ਆਰ ਰੀਡਿੰਗ ਫੇਸ ਟੂ ਫੇਸ ਪੈਨਲ ਡਿਸਕਸ਼ਨ ਵਿਦ ਯੂ। ਸੋ ਵੈਲਕਮ ਟੂ ਨਿਊਯਾਰਕ ਐਂਡ ਵੈਲਕਮ ਟੂ ਆਵਰ ਸਟੂਡੀਓ। ਥੈਂਕ ਯੂ ਰੀਤ, ਬਹੁਤ ਅੱਛਾ ਲੱਗਾ, ਕਿਉਂਕਿ ਤੁਹਾਡੇ ਨਾਲ ਟੈਲੀਫੋਨ ਤੇ ਗੱਲ ਹੁੰਦੀ ਰਹਿੰਦੀ ਹੈ, ਪਰ ਪਹਿਲੀ ਵਾਰੀ ਤੁਹਾਡਾ ਸਟੂਡੀਓ ਦੇਖ ਕੇ, ਤੁਹਾਡਾ ਸੈਟਅਪ ਦੇਖ ਕੇ ਬਹੁਤ ਚੰਗਾ ਲੱਗਾ। ਔਰ TV84 ਦੀ ਸਾਰੀ ਟੀਮ ਜਿਹੜੀ ਹੈ ਉਹ ਬਹੁਤ-ਬਹੁਤ ਮੁਬਾਰਕਬਾਦ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਸਿੱਖਾਂ ਦੀ ਵੱਖਰੀ ਹੋਂਦ ਲਈ, ਸਿੱਖ ਕੌਮ ਲਈ ਇਹ ਯਤਨ ਕੀਤਾ ਹੈ ਔਰ ਆਪਣਾ ਪਰਸਨਲ ਇਨੀਸ਼ੀਏਟਿਵ ਲੈ ਕੇ ਇੱਕ ਐਡੀ ਚੰਗੀ ਮੀਡੀਆ ਆਰਗੇਨਾਈਜੇਸ਼ਨ ਖੜੀ ਕੀਤੀ ਹੈ। ਉਹਦੇ ਵਾਸਤੇ ਪੂਰੀ ਦੀ ਪੂਰੀ ਟੀਮ ਨੂੰ ਬਹੁਤ ਵਧਾਈਆਂ। ਥੈਂਕ ਯੂ ਸੋ ਮਚ। ਸੋ ਇਕਤਦਾਰ ਕਰਾਮਤ ਚੀਮਾ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਡਾ ਮੀਟਿੰਗ ਦੇ ਬਾਰੇ ਹੀ ਗੱਲਬਾਤ ਕਰਾਂਗੇ, ਉੱਥੇ ਸ਼ੁਰੂ ਕਰਦੇ ਹਾਂ, ਫਿਰ ਦੈਨ ਵੀ ਵਿਲ ਟਾਕ ਅਬਾਊਟ ਇੰਟਰਨੈਸ਼ਨਲ ਐਂਡ ਨੈਸ਼ਨਲ ਪੋਲਿਟਿਕਸ। ਪਰ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਇਹ ਮੀਟਿੰਗ ਹੋਈ ਹੈ ਅੱਜ, ਇਸ ਮੀਟਿੰਗ ਦੇ ਵਿੱਚ ਕਿਸ ਚੀਜ਼ ਤੇ ਗੱਲਬਾਤ ਕੀਤੀ ਗਈ, ਕਿਹੜੇ ਇਸ਼ੂ ਸਾਹਮਣੇ ਲੈ ਕੇ ਆਏ ਗਏ, ਐਂਡ ਹਾਊ ਵਾਸ ਦ ਮੀਟਿੰਗ ਓਵਰਆਲ? ਸਾਨੂੰ ਇਸ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਦਿਓ। ਦੇਖੋ ਜੀ, ਮੀਟਿੰਗ ਬਹੁਤ ਚੰਗੀ ਰਹੀ। ਪੀਰ ਅਮੀਨ ਅਲ ਹਸਨਤ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਉਹਨਾਂ ਕੋਲ 3 ਫੈਡਰਲ ਮਿਨਿਸਟਰੀਜ਼ ਨੇ, ਮਿਨਿਸਟਰੀ ਫॉर ਰਿਲੀਜੀਅਸ ਅਫੇਅਰ, ਮਿਨਿਸਟਰੀ ਫॉर ਇੰਟਰਫੇਥ ਹਾਰਮਨੀ ਤੇ ਮਿਨਿਸਟਰੀ ਫॉर ਹਜ ਜਿਹੜੀ ਮੁਸਲਿਮ ਪਿਲਗ੍ਰਿਮੇਜ ਦੀ ਮਿਨਿਸਟਰੀ ਹੈ। ਸੋ ਤਿੰਨੇ ਹੀ ਬਹੁਤ ਅਹਿਮ ਇਹ ਮਿਨਿਸਟਰੀਜ਼ ਨੇ, ਔਰ ਜਿਹੜੇ ਸਾਡੇ ਸਿੱਖਾਂ ਸੰਬੰਧੀ ਜਿੰਨੇ ਵੀ ਇਸ਼ੂਜ਼ ਨੇ ਉਹ ਜ਼ਿਆਦਾਤਰ ਉਹਨਾਂ ਦੀ ਮਿਨਿਸਟਰੀਜ਼ ਨਾਲ ਹੀ ਰਿਲੇਟਡ ਨੇ। ਪਰ ਪੀਰ ਸਾਹਿਬ ਜਿਹੜੇ ਹਨ ਉਹ ਇੱਕ ਸੂਫੀ ਘਰਾਣੇ ਤੋਂ ਉਹਨਾਂ ਦਾ ਤਾਲੁਕ ਹੈ। ਉਹਨਾਂ ਦੇ ਪਿਤਾ ਜਸਟਿਸ ਪੀਰ ਕਰਮ ਸ਼ਾਹ ਇੱਕ ਬਹੁਤ ਵੱਡੀ ਰੂਹਾਨੀ ਸ਼ਖਸੀਅਤ ਸਨ। ਉਹ ਇੱਥੇ ਨਿਊਯਾਰਕ ਦੇ ਨਾਲ ਨਿਊ ਜਰਸੀ ਤਸ਼ਰੀਫ ਲਿਆਏ 1994 ਚ, ਤੇ ਉਹਨਾਂ ਦਾ ਇੰਨਾ ਭਰਪੂਰ ਸਵਾਗਤ ਕੀਤਾ ਗਿਆ ਇੱਥੇ ਕਿ ਨਿਊ ਜਰਸੀ ਦੇ ਮੇਅਰ ਨੇ ਸ਼ਹਿਰ ਦੀਆਂ ਚਾਬੀਆਂ ਉਹਨਾਂ ਨੂੰ ਪੇਸ਼ ਕੀਤੀਆਂ ਤੇ ਉਹਨਾਂ ਨੂੰ ਨਿਊ ਜਰਸੀ ਦਾ ਆਨਰਰੀ ਸਿਟੀਜ਼ਨ ਵੀ ਕਰਾਰ ਦਿੱਤਾ। ਸੋ ਉਹ ਇਸ ਤਰ੍ਹਾਂ ਦੇ ਘਰਾਣੇ, ਤੁਹਾਨੂੰ ਪਤਾ ਹੈ ਕਿ ਜਿਹੜਾ ਸੂਫੀਆਂ ਦਾ ਤਾਲੁਕ ਰਿਹਾ ਗੁਰੂ ਸਾਹਿਬਾਨ ਦੇ ਨਾਲ, ਉਹ ਤਾਂ ਸਾਡੇ ਸਾਰਿਆਂ ਦੇ ਸਾਹਮਣੇ ਹੈ। ਸੋ ਪੀਰ ਸਾਹਿਬ ਦਾ ਤਾਲੁਕ ਇਹੋ ਜਿਹਾ ਹੀ ਘਰਾਣੇ ਨਾਲ ਹੈ। ਸੋ ਉਹਨਾਂ ਦੇ ਮਨ ਦੇ ਵਿੱਚ ਸਿੱਖਾਂ ਪ੍ਰਤੀ ਇੱਕ ਮੁਹੱਬਤ ਤੇ ਇੰਡੀਵਿਜੂਅਲ ਲੈਵਲ ਤੇ ਬਹੁਤ ਜ਼ਿਆਦਾ ਹੈ। ਪਿਛਲੇ ਸਾਲ ਉਹ ਨਿਊ ਜਰਸੀ ਜਦੋਂ ਆਏ ਸੀ ਤੇ ਗੁਰਦੁਆਰਾ ਸਾਹਿਬ ਵੀ ਉਹ ਬੋਲੇ ਸੀ, ਉੱਥੇ ਉਹਨਾਂ ਨੇ ਬਹੁਤ ਸਟਰੋਂਗ ਸਟੇਟਮੈਂਟ ਦਿੱਤੀ ਸੀ ਕਿ ਪਾਕਿਸਤਾਨ 'ਚ ਨਾਨਕਸ਼ਾਹੀ ਕੈਲੰਡਰ ਜਾਰੀ ਰੱਖਿਆ ਜਾਏਗਾ। ਤੇ ਅੱਜ ਡਾਕਟਰ ਅਮਰਜੀਤ ਸਿੰਘ ਹੋਣਾ ਤੇ ਹੋਰ ਸਾਡੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਉਹਨਾਂ ਨਾਲ ਮੁਲਾਕਾਤ ਕੀਤੀ, ਔਰ ਜਿਹੜੇ ਇਸ ਵੇਲੇ ਚੱਲਦੇ ਇਸ਼ੂ ਨੇ ਸਿੱਖੀ ਸੰਬੰਧਕ ਪਾਕਿਸਤਾਨ 'ਚ, ਉਹਨਾਂ ਦੇ ਬਾਰੇ ਉਹਨਾਂ ਦਾ ਧਿਆਨ ਦਵਾਇਆ। ਤੇ ਉਹਨਾਂ ਨੇ ਅੱਜ ਫੇਰ ਰੀਅਸ਼ੋਰ ਕੀਤਾ ਹੈ ਕਿ ਨਾਨਕਸ਼ਾਹੀ ਕੈਲੰਡਰ ਤੇ ਪਾਕਿਸਤਾਨੀ ਹਕੂਮਤ ਦਾ ਸਟਾਂਸ ਉਹੀ ਹੈ ਕਿ ਪਾਕਿਸਤਾਨ 'ਚ ਨਾਨਕਸ਼ਾਹੀ ਕੈਲੰਡਰ ਜਾਰੀ ਰੱਖਿਆ ਜਾਏਗਾ, ਕਿਉਂਕਿ ਇਹ ਸਿੱਖਾਂ ਦੀ ਸਮੁੱਚੀ ਜਿਹੜੀ ਪਛਾਣ ਹੈ ਉਹਦੀ ਪ੍ਰੋਟੈਕਸ਼ਨ ਕਰਦਾ ਹੈ। ਬਹੁਤ ਪਹਿਲਾਂ ਪੀਰ ਸਾਹਿਬ ਨਾਲ ਮੇਰਾ ਕਿਉਂਕਿ ਪਰਸਨਲ ਰਿਲੇਸ਼ਨਸ਼ਿਪ ਹੈ, ਉਹਨਾਂ ਮੈਨੂੰ ਪੁੱਛਿਆ ਸੀ ਕਿ ਸਿੱਖ ਕੈਲੰਡਰ ਦਾ ਕੀ ਵਿਸ਼ਾ ਹੈ, ਤੇ ਮੈਂ ਉਹਨਾਂ ਨੂੰ ਇਹੀ ਕਿਹਾ, ਮੈਂ ਕਿਹਾ ਤੁਹਾਨੂੰ ਇਸਲਾਮ ਦੇ ਕੰਟੈਕਸਟ ਸਮਝਾਉਣਾ ਹੋਵੇ ਤੇ ਤੁਸੀਂ ਇਹੀ ਸਮਝ ਲਓ ਕਿ ਮੁਹੰਮਦ ਸਾਹਿਬ ਦਾ ਜਿਹੜਾ ਜਨਮ ਦਿਨ ਹੈ ਉਹ ਮੁਸਲਮਾਨ ਹਰ ਸਾਲ 12 ਰਬੀਉਲ ਅਵਲ ਨੂੰ ਆਪਣੇ ਜਿਹੜਾ ਇਸਲਾਮੀ ਕੈਲੰਡਰ ਹੈ ਉਹਦੇ ਮੁਤਾਬਕ ਮਨਾਉਂਦੇ ਨੇ, ਕਮਰੀ ਕੈਲੰਡਰ ਦੇ ਮੁਤਾਬਕ। ਤੇ ਮੈਂ ਕਿਹਾ ਜੀ ਮੁਸਲਮਾਨਾਂ ਨੂੰ ਇਹ ਕਿਹਾ ਜਾਵੇ ਕਿ ਤੁਸੀਂ ਇਹ 12 ਰਬੀਉਲ ਅਵਲ ਦੀ ਬਜਾਏ ਤੁਸੀਂ ਜਿਹੜਾ ਗੈਰਗੋਰੀਅਨ ਕੈਲੰਡਰ ਉਹਦੇ ਮੁਤਾਬਕ ਮਨਾਉਣ ਲੱਪੋ ਤੇ ਸਾਨੂੰ ਬਹੁਤ ਮਾੜਾ ਲੱਗੇਗਾ। ਇਸੇ ਤਰ੍ਹਾਂ ਮੁਹੰਮਦ ਸਾਹਿਬ ਦੇ ਗ੍ਰੈਂਡਸਨ ਇਮਾਮ ਹੁਸੈਨ ਦੀ ਸ਼ਹਾਦਤ ਨੂੰ, ਉਹਨਾਂ ਦੀ ਸ਼ਹੀਦੀ ਨੂੰ 9 ਮੁਹਰਮ ਹੈ ਉਹਦੀ ਯਾਦ ਮਨਾਈ ਜਾਂਦੀ ਹੈ। ਮੈਂ ਕਿਹਾ ਅਗਰ ਉਹਨੂੰ ਕੋਈ ਕਹੇ ਕਿ ਕਿਸੇ ਹੋਰ ਤਾਰੀਖ ਨੂੰ ਮਨਾਓ ਤਾਂ ਤੁਹਾਨੂੰ ਬਹੁਤ ਬੁਰਾ ਲੱਗੇਗਾ। ਸੋ ਉਹਨਾਂ ਨੂੰ ਗੱਲ ਦੀ ਬੜੀ ਸੋਹਣੀ ਸਮਝ ਆਈ ਔਰ ਉਹਨਾਂ ਨੇ ਪਿਛਲੀ ਵਾਰੀ ਇੰਡੋਰਸ ਕੀਤਾ, ਅੱਜ ਫੇਰ ਸਾਨੂੰ ਯਕੀਨ ਦਵਾਇਆ। ਇੱਕ ਤੇ ਮੁੱਦਾ ਇਹ ਸੀ। ਦੂਸਰਾ ਅਹਿਮ ਮੁੱਦਾ
ਜਿਹਦੇ ਉੱਤੇ ਡਾਕਟਰ ਪ੍ਰੀਤਪਾਲ ਸਿੰਘ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕੋਆਰਡੀਨੇਟਰ ਨੇ, ਉਹਨਾਂ ਨੇ ਪਾਕਿਸਤਾਨੀ ਸਰਕਾਰ ਨੂੰ ਚਿੱਠੀ ਵੀ ਲਿਖੀ ਹੈ ਪਹਿਲਾਂ ਉੱਥੇ ਦੇ ਅਵੈਕਵੀ ਟਰਸਟ ਬੋਰਡ ਨੂੰ ਕਿ ਪਾਕਿਸਤਾਨ 'ਚ ਗੁਰਦੁਆਰੇ ਜਿਹੜੇ ਨੇ ਉਹਨਾਂ ਦੀ ਸਾਂਭ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਜਾ ਰਹੀ ਹੈ। ਉਹਦੇ ਉੱਤੇ ਉਹਨਾਂ ਦਾ ਕੰਸਰਨ ਇਹ ਸੀ ਕਿ ਸਿੱਖ ਜਥੇਬੰਦੀਆਂ ਜਿਹੜੀਆਂ ਬਾਹਰ ਬੈਠੀਆਂ ਨੇ, ਖਾਸ ਤੌਰ ਤੇ ਅਮਰੀਕਾ, ਕੈਨੇਡਾ ਔਰ ਬਾਹਰ ਸਿੱਖਾਂ ਦੀ ਮਿਲੀਅਨਸ ਆਫ ਸਿੱਖਸ ਬੈਠੇ ਨੇ, ਉਹਨਾਂ ਦਾ ਕੰਸਰਨ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰ੍ਹਾਂ ਸਾਂਭ ਕਰ ਰਹੀ ਹੈ ਪਹਿਲਾਂ ਗੁਰਦੁਆਰਿਆਂ ਦੀ ਹਿੰਦੁਸਤਾਨ 'ਚ, ਉਸ ਤੋਂ ਲੱਗਦਾ ਹੈ ਕਿ ਉਹ ਬਹੁਤ ਸਾਰੇ ਇਹੋ ਜਿਹੇ ਕੰਮ ਕਰ ਰਹੇ ਨੇ ਜਿਹੜੇ ਸਿੱਖਾਂ ਨੂੰ ਕਬੂਲ ਨਹੀਂ ਨੇ, ਜਿਹਦੇ 'ਚ ਬਹੁਤ ਸਾਰੀ ਇਤਿਹਾਸਿਕ ਸਥਾਨਾਂ ਦੇ ਉੱਤੇ ਜਿਹੜੇ ਇਤਿਹਾਸਿਕ ਅਸਾਰ ਸੀ ਗੁਰੂ ਸਾਹਿਬਾਨ ਨਾਲ ਜੁੜੇ ਹੋਣ ਤਾਂ ਜਿਨ੍ਹਾਂ ਦੀ ਬਹੁਤ ਜ਼ਿਆਦਾ ਇੰਪੋਰਟੈਂਟ ਸੀ, ਉਹਨਾਂ ਨੂੰ ਕੰਸਟਰਕਸ਼ਨ ਇਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਕਿ ਉਹ ਅਸਾਰ, ਉਹ ਥਾਵਾਂ, ਉਹਨਾਂ ਦੀ ਬਿਲਕੁਲ ਹੀ ਰੂਪ ਰੇਖ ਬਦਲਦੀ ਜਾ ਰਹੀ ਹੈ। ਸੋ ਕੰਸਰਨ ਇਹ ਸੀ ਕਿ ਅਗਰ ਪਾਕਿਸਤਾਨ 'ਚ ਗੁਰਦੁਆਰਿਆਂ ਦੇ ਪ੍ਰਬੰਧ ਦੇ ਦਿੱਤੇ ਜਾਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਕੋਈ ਐਡਾ ਚੰਗਾ ਕੰਮ ਨਹੀਂ ਹੋਏਗਾ। ਤੇ ਪੀਰ ਸਾਹਿਬ ਦੀ ਧਿਆਨ ਇਸ ਪਾਸੇ ਦਵਾਇਆ ਗਿਆ, ਪਰ ਉਹਨਾਂ ਨੇ ਬਹੁਤ ਇਨਕਰੇਜ ਕੀਤਾ। ਉਹਨਾਂ ਨੇ ਕਿਹਾ ਕਿ ਉਹ ਇਹ ਜਿਹੜਾ ਮੁੱਦਾ ਹੈ ਇਹ ਜਾ ਕੇ ਉੱਥੇ ਆਪਣੀ ਕੈਬਨਿਟ ਦੇ ਵਿੱਚ ਵੀ ਡਿਸਕਸ ਕਰਨਗੇ, ਪ੍ਰਾਈਮ ਮਿਨਿਸਟਰ ਦਾ ਧਿਆਨ ਦਿਵਾਉਣਗੇ ਔਰ ਜਿੰਨੀਆਂ ਰੈਲੀਵੈਂਟ ਆਰਗੇਨਾਈਜੇਸ਼ਨ ਨੇ ਗਵਰਨਮੈਂਟ ਦੀਆਂ ਉਹਨਾਂ ਸਾਰਿਆਂ ਦਾ ਧਿਆਨ ਇਸ ਪਾਸੇ ਦਿਵਾਉਣਗੇ। ਇਸ ਤੋਂ ਵੱਖ ਉਹਨਾਂ ਨੇ ਬੜੀ ਸੋਹਣੀ ਗੱਲ ਕੀਤੀ, ਜਿਹੜੀ ਉਹਨਾਂ ਦੀ ਜ਼ਾਹਿਰ ਹੈ ਗਵਰਨਮੈਂਟ ਦੀ ਪਾਲਿਸੀ ਤੇ ਨਹੀਂ ਸੀ, ਨਾ ਹੀ ਕੋਈ ਪਾਲਿਸੀ ਸਟੇਟਮੈਂਟ ਸੀ, ਪਰ ਉਹਨਾਂ ਨੇ ਜ਼ਾਤੀ ਤੌਰ ਤੇ ਇੱਕ ਇੰਡੀਵਿਜੂਅਲ ਦੇ ਤੌਰ ਤੇ ਬੜੀ ਸੋਹਣੀ ਗੱਲ ਇਹ ਕਹੀ ਕਿ ਹਮੇਸ਼ਾ ਇਸ ਤਰ੍ਹਾਂ ਦੀ ਜਦੋਂ ਮੰਗ ਕੀਤੀ ਜਾਂਦੀ ਹੈ ਤਾਂ ਇੰਡੀਅਨ ਸਰਕਾਰ ਨੂੰ ਸਮਝਣਾ ਚਾਹੀਦਾ ਕਿ ਕੱਲ ਨੂੰ ਅਗਰ ਪਾਕਿਸਤਾਨੀ ਸਰਕਾਰ ਇਹ ਮੁਤਾਲਬਾ ਕਰਦੇ ਕਿ ਮੁਸਲਮਾਨਾਂ ਦੇ ਬਹੁਤ ਸਾਰੇ ਇਤਿਹਾਸਿਕ ਸਥਾਨ, ਦਰਗਾਹਾਂ ਇਸ ਵੇਲੇ ਹਿੰਦੁਸਤਾਨ 'ਚ ਨੇ, ਜਿਹਦੇ ਵਿੱਚ ਅਜਮੇਰ ਸ਼ਰੀਫ ਹੈ, ਫਿਰ ਹਜ਼ੂਰ ਨਿਜ਼ਾਮੁਦੀਨ ਔਲੀਆ ਦਾ ਮਜ਼ਾਰ ਹੈ ਦਿੱਲੀ 'ਚ, ਅਗਰ ਪਾਕਿਸਤਾਨੀ ਸਰਕਾਰ ਇਹ ਮੁਤਾਲਬਾ ਕਰਦੇ ਵੀ ਉਹਨਾਂ ਦੀ ਸਾਂਭ ਜਿਹੜੀ ਹੈ ਉਹ ਪਾਕਿਸਤਾਨ ਨੂੰ ਦਿੱਤੀ ਜਾਵੇ ਤਾਂ ਇੰਡੀਅਨ ਸਰਕਾਰ ਕਦੇ ਵੀ ਇਹਨੂੰ ਨਹੀਂ ਕਬੂਲੇਗੀ। ਸੋ ਇਸੇ ਤਰ੍ਹਾਂ ਅੱਜ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੀ ਮੰਗ ਕਰ ਰਹੀ ਹੈ ਤਾਂ ਪਾਕਿਸਤਾਨੀ ਸਰਕਾਰ ਇਹਨੂੰ ਕਿਸ ਤਰ੍ਹਾਂ ਮੰਨੇ। ਫਿਰ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਪਾਕਿਸਤਾਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੌਜੂਦ ਹੈ, ਉਹਦੇ ਰਿਪਰੈਜ਼ੈਂਟੇਸ਼ਨ ਮੌਜੂਦ ਹੈ ਔਰ ਪਿਛਲੇ ਸਮੇਂ 'ਚ ਪਾਕਿਸਤਾਨੀ ਗੁਰਦੁਆਰਿਆਂ ਦੀ ਇੰਨੀ ਮਾੜੀ ਹਾਲਤ ਰਹੀ, ਉਹਦੇ ਵਿੱਚ ਤੁਹਾਡੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜਾ ਸਟਰੋਂਗ ਰੋਲ ਪਲੇ ਕੀਤਾ ਹੈ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਕੇ ਉਹਨਾਂ ਦੀ ਸਾਂਭ 'ਚ, ਉਹਨਾਂ ਦੀ ਨਵੇਂ ਸਿਰੇ 'ਚ, ਉਹਨਾਂ ਦੀ ਦੇਖ ਰੇਖ 'ਚ। ਸੋ ਇਹ ਇਸ਼ੂ ਉਹਨਾਂ ਦੇ ਸਾਹਮਣੇ ਅੱਜ ਰੱਖੇ ਗਏ ਤੇ ਉਹਨਾਂ ਨੇ ਬਹੁਤ ਇਨਕਰੇਜ ਕੀਤਾ। ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਖਾਂ ਦੇ ਨਾਲ ਇੱਕ ਬਹੁਤ ਜ਼ਿਆਦਾ ਮੁਸਲਮਾਨਾਂ ਦਾ ਇੱਕ ਇਤਿਹਾਸਿਕ ਲਿੰਕ ਹੈ, ਸੰਬੰਧ ਹੈ, ਤੇ ਉਹ ਇਹ ਚਾਹੁੰਦੇ ਨੇ ਕਿ ਇਹ ਸੰਬੰਧ ਹੋਰ ਮਜ਼ਬੂਤ ਹੋਵੇ, ਹੋਰ ਟੁਰੇ। ਤੇ ਬੜਾ ਉਹਨਾਂ ਦਾ ਵੈਲਕਮਿੰਗ ਐਟੀਟਿਊਡ ਸੀ, ਜਿੰਨੇ ਵੀ ਸਿੱਖ ਸਾਡੇ ਰਿਪਰੈਜ਼ੈਂਟੇਟਿਵ ਅੱਜ ਉਹਨਾਂ ਨੂੰ ਮਿਲੇ ਨੇ ਔਰ ਉਹਨਾਂ ਨੇ ਉਹਨਾਂ ਨੂੰ ਵੈਲਕਮ ਕੀਤਾ। ਬਲਕਿ ਉਹਨਾਂ ਨੇ ਇਹ ਵੀ ਕਿਹਾ ਕਿ ਅਗਰ ਸਿੱਖ ਜਿਹੜੇ ਉੱਥੇ ਪੰਜਾਬ ਦੇ ਚੀਫ ਮਿਨਿਸਟਰ ਨੇ ਉਹਨਾਂ ਨੂੰ ਮਿਲ ਕੇ ਆਪਣੀ ਆਵਾਜ਼ ਉਹਨਾਂ ਤੱਕ ਪਹੁੰਚਾਉਣਾ ਚਾਹਣ ਤਾਂ ਇਹਨੂੰ ਫੈਸਿਲਿਟੇਟ ਕਰਨਗੇ ਔਰ ਡੈਲੀਗੇਸ਼ਨ ਨੂੰ ਉਹਨਾਂ ਤੱਕ ਮਿਲਵਾਉਣਗੇ ਵੀ। ਜੀ ਜੀ, ਓਵਰਆਲ ਬਹੁਤ ਵਧੀਆ ਮੀਟਿੰਗ ਰਹੀ ਹੈ ਇਹ। ਜੀ ਜੀ, ਤੇ ਵੀਰ ਜੀ ਤੁਸੀਂ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੀਟਿੰਗ ਦੇ ਬਾਰੇ, ਕਿਉਂਕਿ ਕੰਸਰਨ ਤੇ ਜਿਹੜੇ ਇਸ਼ੂਜ਼ ਅਸੀਂ ਸਾਹਮਣੇ ਰੱਖੇ ਸੀਗੇ ਫੈਡਰਲ ਮਿਨਿਸਟਰ ਸਾਹਮਣੇ, ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਚੀਮਾ ਸਾਹਿਬ ਨੇ ਬੜੇ ਖੂਬਸੂਰਤ ਤਰੀਕੇ ਨਾਲ ਆਲਮੋਸਟ ਬਰੀਫ ਕਰ ਦਿੱਤਾ ਹੈ। ਹਾਂਜੀ, ਮੈਂ ਥੋੜਾ ਜਿਹਾ ਇਸ ਨੂੰ ਹੋਰ ਸਪਸ਼ਟੀਕਰਨ ਦੇ ਤੌਰ ਤੇ ਕਹਿਣਾ ਚਾਹਾਂਗਾ ਕਿ ਜਿਹੜਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਉਹਨਾਂ ਦੀ ਪਿੱਠ ਦੇ ਉੱਤੇ ਜਿਹੜੀ ਇੰਡੀਅਨ ਗਵਰਨਮੈਂਟ ਥਾਪੀ ਦੇ ਰਹੀ ਆ, ਉਹਨਾਂ ਨੂੰ ਹੇਜ ਜਾਗਿਆ ਹੈ ਪਾਕਿਸਤਾਨ ਦੇ ਗੁਰਦੁਆਰਿਆਂ ਦਾ। ਅਸੀਂ ਇੰਡੀਅਨ ਹਕੂਮਤ ਨੂੰ ਦੇਖੋ 1950 ਚ ਨਹਿਰੂ ਲਿਆਕਤ ਅਲੀ ਪੈਕਟ ਹੋਇਆ ਜੀ, ਉਹਦੇ ਥੱਲੇ ਹੋਇਆ ਕਿ ਜੀ ਸਿਰਫ 4 ਮੌਕਿਆਂ ਦੇ ਉੱਤੇ ਜਥੇ ਜਾਣਗੇ ਪਾਕਿਸਤਾਨ ਚ, ਔਰ ਉਹ ਵੀ ਗਿਣਤੀ ਮਿਥ ਦਿੱਤੀ ਕਿ ਇਹ 500 ਹੋਏਗਾ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਵੇਲੇ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਵੇਲੇ, ਤੇ ਹਜ਼ਾਰ ਦੇ ਜਥੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਵਿਸਾਖੀ ਦੇ ਮੌਕੇ ਤੇ। ਹੁਣ ਸਾਡਾ ਸਵਾਲ ਇਹ ਹੈ ਕਿ ਜੇ ਇੰਨਾ ਹੀ ਹੇਜ ਸੀ ਇਹਨਾਂ ਨੂੰ ਤੇ ਫਰੀडम ਆਫ ਇੰਡੀਆ ਐਕਟ ਵੇਲੇ ਇੰਡੀਅਨ ਗਵਰਨਮੈਂਟ ਨੇ ਕਿਉਂ ਇਹ ਇਸ਼ੂ ਨਹੀਂ ਲਿਆਂਦਾ ਕਿ ਜੀ ਇਹ ਜਿਹੜਾ ਪਾਕਿਸਤਾਨ ਵਿੱਚ ਜਿਹੜੇ ਸਿੱਖ ਗੁਰਦੁਆਰੇ ਨੇ ਉਹਨਾਂ ਨਾਲ ਸਾਡਾ ਜਾਂ ਸਿੱਖਾਂ ਨੂੰ ਤੁਸੀਂ ਕੀ ਦਿਓਗੇ? ਫਿਰ ਸਭ ਤੋਂ ਵੱਡੀ ਗੱਲ ਸ਼ਿਮਲਾ ਐਗਰੀਮੈਂਟ, ਜਿਹਨੂੰ ਬੜਾ ਸੈਲੀਬ੍ਰੇਟ ਕਰਦੇ ਨੇ ਕਿ ਜੀ ਅਸੀਂ ਆਹ ਕਰ ਲਿਆ ਔਰ ਉਹ ਕਰ ਲਿਆ। ਉਦੋਂ ਵੀ ਸ਼੍ਰੋਮਣੀ ਕਮੇਟੀ ਨੇ ਇਹ ਮੰਗ ਕੀਤੀ ਸੀ ਕਿ ਵੀ ਗੁਰਦੁਆਰਾ ਸਾਹਿਬਾਨ ਜਿਹੜੇ ਨੇ ਪਾਕਿਸਤਾਨ 'ਚ
ਉਹਨਾਂ ਨੂੰ ਐਜ਼ ਏ ਇਸ਼ੂ ਲਿਆਂਦਾ ਜਾਏ ਕਿ ਜੇ ਕੋਈ ਜੁਆਇੰਟ ਪ੍ਰਬੰਧ ਵੀ ਹੋ ਜਾਂਦਾ ਹੈ ਲੇਕਿਨ ਉਹ ਇੰਡੀਅਨਸ ਨੂੰ ਇੰਪੋਰਟੈਂਟ ਹੀ ਨਹੀਂ ਸੀ ਲੱਗਦਾ। ਹੁਣ ਜਦੋਂ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਇੱਕ ਇਸਲਾਮਿਕ ਕੰਟਰੀ ਹੁੰਦਿਆਂ ਵੀ ਪਾਕਿਸਤਾਨ ਨੇ 1998-99 ਦੇ ਪੀਰੀਅਡ ਔਰ ਉਦੋਂ ਵੀ ਸ਼ਹਬਾਜ਼ ਸ਼ਰੀਫ ਪੰਜਾਬ ਦੇ ਚੀਫ ਮਿਨਿਸਟਰ ਸਨ, ਨਵਾਜ਼ ਸ਼ਰੀਫ ਉਹਨਾਂ ਦੇ ਭਰਾ ਪ੍ਰਾਈਮ ਮਿਨਿਸਟਰ ਸਨ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ। ਹੁਣ ਜਦੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਲੰਬਾ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇ ਹੀ ਨਹੀਂ ਭੇਜੇ ਗੁਰਪੁਰਬਾਂ ਦੇ ਮੌਕੇ ਕਿ ਜੀ ਅਸੀਂ ਇਹਨਾਂ ਨੂੰ ਨਹੀਂ ਮੰਨਦੇ, ਔਰ ਨਤੀਜਾ ਇਹ ਹੋਇਆ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰਮਜੀਤ ਸਿੰਘ ਸਰਨਾ ਸਾਨੂੰ ਉਹ ਭੇਜਦੇ ਰਹੇ, ਔਰ 4 ਮਿਲੀਅਨ ਸਿੱਖ ਡਾਇਸਪੋਰਾ ਜਿਹੜਾ ਇਹਨਾਂ ਖੇਡਾਂ ਨੂੰ ਚੰਗੀ ਤਰ੍ਹਾਂ ਸਮਝਦਾ, ਉਹਨਾਂ ਨੇ ਫੁੱਲੀ ਸਪੋਰਟ ਕੀਤਾ। ਅੱਜ ਜੇ ਤੁਸੀਂ 1998 ਤੋਂ ਪਹਿਲਾਂ ਪਾਕਿਸਤਾਨ 'ਚ ਗੁਰਦੁਆਰਿਆਂ ਦੀ ਕੀ ਦਿਸ਼ਾ ਸੀ, ਜਦੋਂ ਕਿ ਨੋਮੀਨਲ ਕੰਟਰੋਲ ਸ਼੍ਰੋਮਣੀ ਕਮੇਟੀ ਕੋਲ ਸੀ, ਇਹ ਜਥਿਆਂ ਵੇਲੇ ਵੀ ਜਾਂਦੇ ਸੀ, ਉੱਥੇ ਜਾਂਦੇ ਇਹਨਾਂ ਨੇ ਚਾਦਰ ਵਿਛਾ ਦੇਣੀ ਗੋਲਕ ਦੇ ਉੱਤੇ, ਲੋਕਾਂ ਦੇ ਪੈਸੇ ਇਕੱਠੇ ਜੋ ਵੀ ਉਹਨਾਂ ਨੇ ਉੱਥੇ ਕੀਤਾ, ਆਣ ਲੱਗੇ ਪੰਡ ਬਣ ਕੇ ਲੈਣ, ਇਹਨਾਂ ਨੂੰ ਕੋਈ ਫਿਕਰ ਨਹੀਂ ਸੀ ਕਿ ਗੁਰਦੁਆਰਿਆਂ ਦੀ ਕੀ ਦਸ਼ਾ। ਅੱਜ ਜਿਹੜੇ ਲੋਕ ਪਾਕਿਸਤਾਨ ਜਾਂਦੇ ਨੇ ਉਹਨਾਂ ਨੇ ਦੇਖਿਆ ਵੀ ਕੱਲਾ ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ ਹੀ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਨੇ। ਅੱਜ ਕਿੰਨੇ ਗੁਰਦੁਆਰੇ ਨੇ ਜਿਨ੍ਹਾਂ ਦੇ ਵਿੱਚ ਹੁਣ ਪ੍ਰਕਾਸ਼ ਹੁੰਦਾ ਹੈ, ਔਰ ਖਾਸ ਤੌਰ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਿਹੜਾ ਕਿ ਹਾਲਾਂ ਪਾਕਿਸਤਾਨ ਦੇ ਲਈ ਉਹ ਸਟ੍ਰੈਟੇਜਿਕਲੀ ਬੜਾ ਇੰਪੋਰਟੈਂਟ ਹੈ, ਬਾਰਡਰ ਦੇ ਉੱਤੇ ਹੈ, ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਉੱਥੇ ਇੱਕ ਅੱਗੋਂ ਉਸ ਨੂੰ ਡਿਵੈਲਪ ਕਰਨ ਦੀ ਗੱਲ ਔਰ ਦੂਸਰੀ ਸਾਰੀ ਅੱਗੇ ਲਿਆਂਦੀ ਹੈ। ਗੁਰਦੁਆਰਾ ਸੱਚਾ ਸੌਦਾ ਹੈ, ਦੂਸਰੇ ਗੁਰਦੁਆਰਾ ਸਾਹਿਬਾਨ ਹੁਣ ਆਲ ਆਫ ਏ ਸਡਨ, ਔਰ ਕਿਉਂਕਿ ਇੱਕ ਗੱਲ ਜ਼ਾਹਰ ਹੈ ਕਿ ਪੰਜਾਬ 'ਚ ਬਾਦਲ ਹਕੂਮਤ ਇੰਡੀਅਨ ਗਵਰਨਮੈਂਟ ਦੀ ਪ੍ਰੋਕਸੀ ਵਾਰ ਲੜ ਰਹੀ ਹੈ। ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਲਈ ਇੰਤਹਾ ਮੁਹੱਬਤ ਹੈ, ਆਮ ਲੋਕਾਂ 'ਚ ਤਾਂ ਪਹਿਲਾਂ ਵੀ ਸੀ, 96 ਤੋਂ ਪਹਿਲਾਂ ਵੀ ਸੀ ਜਾਂ 98 ਤੋਂ ਪਹਿਲਾਂ ਵੀ, ਲੇਕਿਨ ਹਕੂਮਤੀ ਢਾਂਚਾ ਜਿਹੜਾ ਪਾਕਿਸਤਾਨ 'ਚ ਉਹਨਾਂ 'ਚ ਪਿਛਲੇ 15-20 ਸਾਲ ਦੇ ਵਿੱਚ ਬਹੁਤ ਚੇਂਜਸ ਆਈਆਂ ਨੇ। ਅੱਜ ਪਾਕਿਸਤਾਨ ਦੇ ਵਿੱਚ ਜਿਹੜੀ ਗਵਰਨਮੈਂਟ ਹੈ ਉਹ ਸਿੱਖਾਂ ਦੇ ਹਰ ਕੰਸਰਨ ਨੂੰ, ਔਰ ਜਦੋਂ ਖਾਸ ਤੌਰ ਤੇ ਅਸੀਂ ਦੇਖਦੇ ਹਾਂ ਕਿ ਗੁਰਪੁਰਬਾਂ ਦੇ ਮੌਕੇ ਜਥੇ ਜਾਂਦੇ ਨੇ, ਔਰ ਪਾਕਿਸਤਾਨ 'ਚ ਬੇਸ਼ੱਕ ਇੰਟਰਨਲ ਟਰਮੋਇਲ ਵੀ ਹੁੰਦੀ ਹੈ ਬਾਕੀ ਹਿੱਸਿਆਂ 'ਚ, ਪਰ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਹਰ ਸਿੱਖ ਜਿਹੜਾ ਜਦੋਂ ਤੱਕ ਉਹ ਸਿਕਿਉਰਲੀ ਪਾਕਿਸਤਾਨ ਦੀਆਂ ਹੱਦਾਂ ਤੋਂ ਚਲਾ ਨਹੀਂ ਜਾਂਦਾ ਉਹ ਖੁੱਲਾ ਸਾਹ ਵੀ ਨਹੀਂ ਲੈਂਦੇ, ਇੰਨੀ ਟਾਈਟ ਉਹਨਾਂ ਦਾ ਸਾਰਾ ਨਿਜ਼ਾਮ ਹੁੰਦਾ। ਸੋ ਅਸੀਂ ਸਮਝਦੇ ਹਾਂ ਜਿਹੜਾ ਪਾਰਟ ਸਾਡੇ ਲਈ ਇੰਪੋਰਟੈਂਟ ਸੀ, ਔਰ ਅਸੀਂ ਪੀਰ ਸਾਹਿਬ ਜਿਨ੍ਹਾਂ ਨੂੰ ਰਿਸਪੈਕਟਫੁਲੀ ਕਿਹਾ ਜਾਂਦਾ ਹੈ, ਔਰ ਇਹ ਸਿਰਫ ਕਿਸੇ ਦਰਗਾਹ ਤੋਂ ਆਏ ਪੀਰ ਹੀ ਨਹੀਂ ਨੇ, ਉਹ ਇਲੈਕਟਿਡ ਆਫੀਸ਼ੀਅਲ ਨੇ, ਉੱਥੋਂ ਦੇ ਇਲੈਕਟਿਡ ਨੇ, ਔਰ ਸਭ ਤੋਂ ਜ਼ਿਆਦਾ ਵੋਟ ਮਾਰਜਨ ਦੇ ਨਾਲ ਉੱਥੋਂ ਜਿੱਤੇ ਸਨ, ਲੇਕਿਨ ਇੱਕ ਬੜੀ ਦਰਵੇਸ਼ ਰੂਹਾਨੀ ਸ਼ਖਸੀਅਤ ਨੇ। ਸੋ ਮੈਂ ਸਮਝਦਾ ਹਾਂ ਵੀ ਜਿਵੇਂ ਚੀਮਾ ਸਾਹਿਬ ਨੇ ਵੀ ਪੁਆਇੰਟ ਆਊਟ ਕੀਤਾ ਹੈ ਵੀ ਸਿੱਖੀਜ਼ਮ ਔਰ ਇਸਲਾਮ ਦਾ ਸਬੰਧ, ਔਰ ਖਾਸ ਤੌਰ ਤੇ ਸੂਫੀਆਨਾ ਇਸਲਾਮ ਨਾਲ ਸਬੰਧ ਸਾਡਾ ਇਹ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਐਸਟੈਬਲਿਸ਼ ਹੋ ਜਾਂਦਾ ਹੈ, ਔਰ ਉਸ ਸਾਰੇ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਇਹੀ ਕਾਰਨ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਹੋਏ 2003 ਚ ਜਿਹੜਾ ਪੰਥ ਨੇ ਡੈਲੀਬਰੇਟ ਕਰਕੇ ਬਣਾਇਆ, ਔਰ ਸਮੁੱਚੀਆਂ ਸਿੱਖ ਜਥੇਬੰਦੀਆਂ ਨੇ 95% ਸਿੱਖਾਂ ਨੇ ਦੇਸ਼ ਪ੍ਰਦੇਸ਼ ਚ ਉਹਨੂੰ ਕਬੂਲ ਕੀਤਾ, ਲੇਕਿਨ ਕਿਵੇਂ ਆਰਐਸਐਸ ਦੇ ਪ੍ਰੈਸ਼ਰ ਥੱਲੇ 2010 ਚ ਉਹਦਾ ਅੱਧਾ ਹਿੰਦੂਕਰਨ ਕਰ ਦਿੱਤਾ ਗਿਆ, ਹੁਣ ਉਹਨੂੰ ਪੂਰਾ ਹੀ ਜਿਹੜਾ ਉਹਦਾ ਵਿਕਰਮੀਕਰਨ ਜਾਂ ਹਿੰਦੂਕਰਨ ਜਾਂ ਭਗਵਾਕਰਨ ਕਰ ਦਿੱਤਾ। ਸੋ ਪੀਰ ਸਾਹਿਬ ਨੇ ਪਹਿਲਾਂ ਵੀ ਪਿਛਲੇ ਜਦੋਂ ਆਪਣੀ ਵਿਜ਼ਿਟ ਵੇਲੇ ਆਇਆ ਉਹਨਾਂ ਨੇ ਕਿਹਾ ਸੀ ਜੀ ਵੀ ਅਸੀਂ 2003 ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਹੀ ਦਿਨ ਮਨਾਵਾਂਗੇ, ਔਰ ਅਸੀਂ ਇਸ ਗੱਲ ਲਈ ਵੀ ਪਾਕਿਸਤਾਨੀ ਹਕੂਮਤ, ਔਕਾਫ ਬੋਰਡ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਸ਼ਲਾਘਾ ਕਰਦੇ ਆ ਕਿ ਪਿੱਛੇ ਟੈਸਟ ਵੀ ਆਇਆ, ਜਿਵੇਂ ਹੁਣੇ 16 ਜੂਨ ਨੂੰ ਗੁਰੂ ਨਾਨਕ ਸਾਹਿਬ ਕੈਲੰਡਰ ਦੇ ਮੁਤਾਬਕ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਹੈ, ਇਹਨਾਂ ਦਾ ਜਿਹੜਾ ਹਿੰਦੂ ਕੈਲੰਡਰ ਹੈ ਉਹਦੇ ਮੁਤਾਬਕ 3 ਜੂਨ ਸੀ, ਔਰ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜੀ ਅਸੀਂ ਜਥਾ ਭੇਜਣਾ। ਉਹਨਾਂ ਨੇ ਕਿਹਾ ਜੀ ਵੈਸੇ ਸਾਰਾ ਸਾਲ ਖੁੱਲ੍ਹਾ ਹੈ, ਤੁਸੀਂ ਜਦੋਂ ਮਰਜ਼ੀ ਆਓ, ਪਰ ਜਥਾ 16 ਜੂਨ ਨੂੰ ਹੀ ਆਏਗਾ ਕਿਉਂਕਿ ਅਸੀਂ ਡੇਰਾ ਸਾਹਿਬ ਲਾਹੌਰ ਹਿੱਸੇ ਦੇ ਨੂੰ ਮਨਾਵਾਂਗੇ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਕਿ ਪਾਕਿਸਤਾਨ 'ਚ 178 ਦੇ ਕਰੀਬ ਇਤਿਹਾਸਕ ਗੁਰਦੁਆਰੇ ਨੇ, ਔਰ ਉਹਨਾਂ ਦੇ ਵਿੱਚ ਸਾਡੀ ਵੱਖਰੀ ਪਛਾਣ ਦਾ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਉਹ ਲਾਗੂ ਹੈ। ਦੂਸਰਾ ਇਸ਼ੂ ਜਿਹੜਾ ਸਾਡੇ ਲਈ ਫਿਕਰ ਵਾਲਾ ਹੈ ਕਿ ਵੀ ਹੁਣ ਜਦੋਂ ਥੋੜੀ ਬਹੁਤ ਜਿਹੜੀ ਹੈ ਦਿਲਚਸਪੀ ਸਾਰੇ ਪਾਸੇ ਹੋਈ ਹੈ, ਹੁਣ ਇਹਨਾਂ ਨੂੰ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਕਾਰ ਸੇਵਾ ਲੈਣ ਦਾ ਫਿਕਰ ਹੇਜ ਜਾਗਿਆ, ਔਰ ਕਿਉਂਕਿ ਸਿਆਸਤਦਾਨ ਦੋਨੋਂ ਪਾਸਿਆਂ 'ਚ ਕਈ ਵਾਰੀ ਨਿੱਜੀ ਤਾਲੁਕਾਤ ਵੀ ਹੁੰਦੇ ਨੇ, ਔਰ ਉਹਦੇ 'ਚ ਇੱਕ ਸਟੇਟਮੈਂਟ ਲੱਗੀ ਇੰਡੀਅਨ ਮੀਡੀਆ 'ਚ ਆਈ ਕਿ ਜੀ ਗੁਰਦੁਆਰਾ ਕਰਤਾਰਪੁਰ ਸਾਹਿਬ ਨਾਰੋਵਾਲ ਦੀ ਜਿਹੜੀ ਕਾਰ ਸੇਵਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਜਾਏਗੀ। ਸਾਨੂੰ ਕੋਈ ਇਤਰਾਜ਼ ਨਹੀਂ ਹੈ, ਅਸੀਂ ਸਮਝਦੇ ਹਾਂ ਕਿ ਜੇ ਸ਼੍ਰੋਮਣੀ ਦੇਰ ਆਏ ਦਰੁਸਤ ਆਏ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਣ ਲੱਗਦਾ ਹੈ ਕਿ ਜੀ ਪਾਕਿਸਤਾਨੀ ਸਿੱਖ ਉਹਨਾਂ ਦਾ ਵੀ ਉਨਾ ਹੀ ਬਰਾਬਰ ਹੱਕ ਹੈ, ਕੋਈ ਇਹ
ਉਹਨਾਂ ਨੇ ਠੇਕਾ ਤਾਂ ਨਹੀਂ ਲਿਆ ਹੋਇਆ ਵੀ ਸ਼੍ਰੋਮਣੀ ਕਮੇਟੀ ਨੇ ਬਾਕੀ ਦੇ ਅਮਰੀਕਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕਰਦੀ। ਹਾਂਜੀ। ਲੇਕਿਨ ਜਿਹੜਾ ਸਾਡਾ ਫੀਅਰ ਆ ਉਹ ਇਹ ਹੈ ਕਿ ਜਿਸ ਤਰੀਕੇ ਨਾਲ ਕਾਰ ਸੇਵਾ ਦੇ ਨਾਂ ਥੱਲੇ ਸ਼੍ਰੋਮਣੀ ਕਮੇਟੀ ਦੇ ਠੇਕੇਦਾਰ ਜਿਹੜੇ ਬਾਬੇ ਨੇ ਕਾਰ ਸੇਵਾ ਵਾਲੇ ਜੀ, ਉਹਨਾਂ ਨੇ ਸਾਡੀ ਇਤਿਹਾਸਕਤਾ ਡਿਸਟਰੋਏ ਕਰ ਦਿੱਤੀ ਹੈ। ਨਾ ਅੱਜ ਚਮਕੌਰ ਦੀ ਕੱਚੀ ਗੜੀ ਹੈ, ਨਾ ਜੇ ਅਸੀਂ ਜਿੱਥੇ ਪੀਰ ਬੁੱਧੂ ਸ਼ਾਹ ਔਰ ਉਹਨਾਂ ਦੇ ਬੇਟੇ ਸ਼ਹੀਦ ਹੁੰਦੇ ਨੇ ਆ ਕੇ ਪੌਂਟਾ ਸਾਹਿਬ ਭੰਗਾਣੀ 'ਚ ਉਹ ਦਰਖਤ ਹੈ ਜਿਹਦੇ ਥੱਲੇ ਗੁਰੂ ਸਾਹਿਬ ਨੇ ਉਹਨਾਂ ਨੂੰ ਆਨਰ ਕੀਤਾ ਸੀ, ਨਾ ਜੋ ਠੰਡਾ ਬੁਰਜ ਹੈ ਔਰ ਤੁਸੀਂ ਨਾ ਨਬੀ ਖਾਨ ਗਨੀ ਖਾਨ ਦਾ ਨਿੱਕੀਆਂ ਇੱਟਾਂ ਵਾਲਾ ਘਰ ਹੈ। ਹਰ ਥਾਂ ਤੇ ਇਤਿਹਾਸਕਤਾ ਡਿਸਟਰੋਏ ਕਰਕੇ ਸੰਗਮਰਮਰ ਥੱਪਿਆ ਹੋਇਆ ਹੈ। ਸੋ ਸਾਡਾ ਫੀਅਰ ਇਹ ਹੈ, ਪਾਕਿਸਤਾਨ 'ਚ ਬਿਲਕੁਲ ਇਸ ਦੇ ਉਲਟ ਹੈ। ਅੱਜ ਵੀ ਤੁਸੀਂ ਉੱਥੇ ਜਾ ਕੇ ਨਨਕਾਣਾ ਸਾਹਿਬ ਦੀ ਜੂਹ 'ਚ ਜਾਓ, ਕਰਤਾਰਪੁਰ ਸਾਹਿਬ ਜਾਓ, ਤੁਸੀਂ ਮਹਿਸੂਸ ਕਰ ਸਕਦੇ ਹੋ ਦਰਖਤ ਜਿਨ੍ਹਾਂ ਥੱਲੇ ਗੁਰੂ ਸਾਹਿਬ ਆ ਕੇ ਬੈਠੇ, ਉਹ ਥਾਵਾਂ ਜਿੱਥੇ ਜਿਹੜੀਆਂ ਨੇ ਉਹ ਮੱਝੀਆਂ ਨੇ ਖੇਤ ਚੁਗਿਆ ਔਰ ਖੇਤ ਹਰੇ ਹੋਏ। ਸੋ ਉਹ ਤੁਹਾਨੂੰ ਅੱਜ ਵੀ ਉਸ ਕੁਦਰਤੀ ਆਲਾ ਦੁਆਲਾ ਔਰ ਉਸ ਦੀ ਜਿਵੇਂ ਸਿੱਖ ਛੱਡ ਕੇ ਗਏ ਸਨ ਔਰ ਜਦੋਂ ਹੁਣ ਜਿੱਦਾਂ ਥਾਵਾਂ ਦੇ ਉੱਤੇ ਸੇਵਾ ਸੰਭਾਲ ਵੀ ਪਾਕਿਸਤਾਨ ਕਮੇਟੀ ਕਰ ਰਹੀ ਹੈ, ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਜਿਹੜੀ ਓਰੀਜਨੈਲਿਟੀ ਹੈ ਉਹ ਡਿਸਟਰੋਏ ਨਾ ਹੋਏ। ਸੋ ਇਹ ਗੱਲ ਔਕਾਫ ਬੋਰਡ ਦੇ ਨੋਟਿਸ ਵੀ ਲਿਆਂਦੀ ਸੀ ਔਰ ਅੱਜ ਅਸੀਂ ਜਿਵੇਂ ਚੀਮਾ ਸਾਹਿਬ ਨੇ ਦੱਸਿਆ ਹੈ ਕਿ ਵੀ ਇਹ ਬੜੀ ਪਾਵਰਫੁਲ ਸ਼ਖਸੀਅਤ ਨੇ ਪੀਰ ਸਾਹਿਬ ਔਰ ਖਾਸ ਤੌਰ ਤੇ ਦੇਖੋ ਪੋਲੀਟੀਕਲ ਸਿਸਟਮ 'ਚ ਇੱਕ ਗੱਲ ਬੜੀ ਇੰਪੋਰਟੈਂਟ ਹੁੰਦੀ ਹੈ ਕਿ ਕੌਣ ਗੱਲ ਕਹਿ ਰਿਹਾ। ਇਟਸ ਨਹੀਂ ਕਿ ਕੀ ਗੱਲ ਕਹੀ ਜਾ ਰਹੀ ਹੈ। ਸੋ ਜਦੋਂ ਅਸੀਂ ਕੌਣ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਸੋ ਇਹ ਆਪਣੇ ਨਵਾਜ਼ ਸ਼ਰੀਫ ਹੋਰਾਂ ਦੇ ਵੀ ਬੜੇ ਨੇੜੇ ਨੇ, ਅਹਿਮ ਮਿਨਿਸਟਰਾਂ 'ਚੋਂ ਵੀ ਨੇ ਔਰ ਇੱਕ ਰੂਹਾਨੀ ਸ਼ਖਸੀਅਤ ਹੋਣ ਕਰਕੇ ਰੂਹਾਨੀ ਧਾਰਮਿਕ ਭਾਵਨਾਵਾਂ ਨੂੰ ਵੀ ਸਮਝਦੇ ਨੇ। ਔਰ ਮੈਂ ਸਮਝਦਾ ਵੀ ਜਿਸ ਖੁਲਾਸੇ ਮਾਹੌਲ ਦੇ ਵਿੱਚ ਲਗਭਗ ਅਸੀਂ 1.5 ਘੰਟਾ ਉਹਨਾਂ ਦੇ ਨਾਲ ਬੈਠੇ ਔਰ ਸਾਨੂੰ ਮਹਿਸੂਸ ਨਹੀਂ ਹੋਇਆ ਕਿ ਅਸੀਂ ਕਿਸੇ ਔਰ ਜਿਹੜੀ ਉਹਨਾਂ ਦੀ ਸਿੰਪਲਿਸਿਟੀ ਸੀ, ਹਾਲਾਂ ਉਹਨਾਂ ਦੇ ਕੋਲ ਇੱਥੇ ਪ੍ਰੋਟੋਕਾਲ ਹੈ, 4 ਗੱਡੀਆਂ ਅੱਗੇ ਪਿੱਛੇ ਹੋ ਸਕਦੀਆਂ ਸੀ, ਗਈਆਂ। ਉਹਨਾਂ ਨੇ ਕਿਹਾ ਜੀ ਮੈਂ ਆਪਣੇ ਜਿਹੜੇ ਮੁਰੀਦ ਨੇ ਉਹਨਾਂ ਦੇ ਇੱਕ ਸਧਾਰਨ ਘਰ ਦੇ ਵਿੱਚ ਬਿਲਕੁਲ ਕੋਈ ਪੁੱਟ ਆਨ ਨਹੀਂ ਹੈ। ਸੋ ਇਟਸ ਨਾਟ ਕਿ ਅਸੀਂ ਸਿਰਫ ਆਪਣੀ ਗੱਲਬਾਤ ਕੀਤੀ, ਮੈਂ ਉਹਨਾਂ ਦੀ ਵੈਸੇ ਵੀ ਜਿਹੜੀ ਸ਼ਖਸੀਅਤ ਹੈ ਉਹਦੇ ਤੋਂ ਪ੍ਰਭਾਵਿਤ ਹੋਇਆ। ਬਾਕੀ ਕੁਝ ਗੱਲਾਂ ਆਫ ਦਾ ਰੈਕਰਡ ਨੇ ਕਿ ਉਹਨਾਂ ਨੂੰ ਕਿਵੇਂ ਹਮਦਰਦੀ ਹੈ ਸਮੁੱਚੀ ਕੌਮ ਦੇ ਨਾਲ, ਕੌਮ ਦੀ ਆਜ਼ਾਦੀ ਦੇ ਨਾਲ। ਔਰ TV 84 ਵੀ ਉਹਨਾਂ ਨੇ ਦੇਖਿਆ ਹੋਇਆ, ਉਹਨਾਂ ਨੇ ਜਿਹੜੇ ਸਾਡੇ ਕੁਝ ਪ੍ਰੋਗਰਾਮਾਂ ਦੇ ਦੇਖੇ ਸੀ ਪਾਰਟ, ਉਹਨਾਂ ਨੇ ਤਾਰੀਫ ਕੀਤੀ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਔਰ ਇਸ ਨੂੰ ਜਾਰੀ ਰੱਖੋ। ਸੋ ਕੁੱਲ ਮਿਲਾ ਕੇ ਇਹ ਜਿੱਥੇ ਸਾਡੇ ਲਈ ਇੱਕ ਪੋਲੀਟੀਕਲ ਮੀਟ ਸੀ, ਉੱਥੇ ਮੈਂ ਸਮਝਦਾ ਹਾਂ ਵੀ ਇਹ ਚਾਰਜਿੰਗ ਆਫ ਦਾ ਸਪਿਰਿਚੁਅਲ ਬੈਟਰੀਜ਼ ਵੀ ਸੀ, ਜਦੋਂ ਕਿ ਤੁਸੀਂ ਇੱਕ ਦਰਵੇਸ਼ ਇਨਸਾਨ ਦੇ ਨਾਲ ਮਿਲ ਕੇ ਆਉਂਦੇ ਹੋ। ਜੀ ਬਿਲਕੁਲ ਬਿਲਕੁਲ, ਥੈਂਕ ਯੂ ਸੋ ਮਚ ਕਿ ਤੁਸੀਂ ਇਸ ਮੀਟਿੰਗ ਦੇ ਜਿਹੜੇ ਵੇਰਵੇ ਨੇ ਸਾਡੇ ਦਰਸ਼ਕਾਂ ਨਾਲ, TV 84 ਦੇ ਦਰਸ਼ਕਾਂ ਨਾਲ ਸਾਂਝੇ ਕੀਤੇ। ਕਿਉਂਕਿ ਹੁਣ ਸਾਡੇ ਸਟੂਡੀਓ ਦੇ ਵਿੱਚ ਇੰਟਰਨੈਸ਼ਨਲ ਪੋਲਿਟਿਕਸ ਦੇ ਮਾਹਿਰ ਬੈਠੇ ਨੇ, ਖਾਲਿਸਤਾਨ ਅਫੇਅਰ ਸਾਡੇ ਸੰਚਾਲਕ ਬੈਠੇ ਨੇ, ਤੇ ਅਸੀਂ ਚਾਹਾਂਗੇ ਜਿਹੜੇ ਇੰਟਰਨੈਸ਼ਨਲ ਸਾਡੇ ਕੋਲ ਸਵਾਲ ਨੇ ਜਾਂ ਫਿਰ ਆਪਣੇ ਖਾਲਸਾ ਰਾਜ ਦੇ ਸਵਾਲ ਨੇ, ਅਸੀਂ ਤੁਹਾਡੇ ਉਹਦੇ ਬਾਰੇ ਵੀ ਤੁਹਾਡੇ ਕੋਲ ਵੇਰਵੇ ਲਈਏ, ਤੁਹਾਡੇ ਉਹਦੇ ਬਾਰੇ ਵੀ ਤੁਹਾਡੇ ਵਿਚਾਰ ਜਾਣੀਏ। ਸੋ ਅਸੀਂ ਸ਼ੁਰੂ ਕਰਦੇ ਸਭ ਤੋਂ ਪਹਿਲਾਂ ਖਾਲਸਾ ਰਾਜ ਤੋਂ। ਸੋ ਵੀਰ ਜੀ ਸਾਡੇ ਤੋਂ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਹਾਂ, ਆਪਣੀ ਇੰਡੀਪੈਂਡੈਂਸ ਲੈਂਡ ਦੀ ਗੱਲ ਕਰਦੇ ਹਾਂ, ਆਪਣੀ ਆਜ਼ਾਦੀ ਦੀ ਗੱਲ ਕਰਦੇ ਹਾਂ, ਪਰ ਜਿਸ ਤਰ੍ਹਾਂ ਖਾਲਸਾ ਰਾਜ ਇੱਕ ਬਫਰ ਸਟੇਟ ਬਣ ਜਾਂਦੀ ਹੈ ਪਾਕਿਸਤਾਨ ਤੇ ਭਾਰਤ ਦੇ ਵਿੱਚ, ਉਸ ਦੇ ਕੀ ਇੰਪੈਕਟ ਹੋਣਗੇ? ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਇੱਕ ਗੱਲ ਬੜੀ ਸਪਸ਼ਟ ਹੈ ਜਿਹੜੀ ਭਾਈ ਰਤਨ ਸਿੰਘ ਭੰਗੂ ਜਿਨ੍ਹਾਂ ਨੇ ਕੈਪਟਨ ਮਰੇ ਜਿਹੜਾ ਲੁਧਿਆਣੇ 'ਚ ਅੰਗਰੇਜ਼ਾਂ ਦਾ ਜਿਹੜਾ ਉਹ ਐਡਵਾਈਜ਼ਰ ਸੀ ਪੋਲੀਟੀਕਲ, ਉਹਨੇ ਉਹਨਾਂ ਨੂੰ ਪੁੱਛਿਆ ਸੀ ਕਿ ਵੀ ਇਹ ਜਿਹੜੀ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੈ ਇਹ ਕਿੱਥੋਂ ਆਈ, ਤੁਹਾਡੇ ਕਿਹੜੇ ਪੁਰਖਿਆਂ, ਜਾਂ ਤੁਸੀਂ ਬਲੂ ਬਲੱਡਡ ਹੋ ਜਾਂ ਉਹ ਲੁੱਟਮਾਰ ਕਰਕੇ ਇਲਾਕਾ ਖੋਇਆ ਹੋਇਆ ਹੈ ਜਾਂ ਕੀ ਹੈ। ਤੇ ਉਹਨਾਂ ਨੇ ਬੜਾ ਖੂਬਸੂਰਤ ਜਵਾਬ ਦਿੱਤਾ ਹੈ ਜਿਹੜਾ ਅੱਡ ਫਾਰਮ ਦੇ ਵਿੱਚ ਵੀ ਹੈ ਕਿ ਹਮ ਪਾਤਸ਼ਾਹੀ ਸਤਗੁਰ ਦੇਈ ਹੰਨੇ ਹੰਨੇ ਲਾਏ ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ। ਕਿ ਅਸੀਂ ਕਿਸੇ ਦੁਨੀਆਦਾਰੀ ਦੇ ਬਾਦਸ਼ਾਹ ਤੋਂ ਨਹੀਂ ਲਿਆ ਹੋਇਆ ਕਿ ਕਿਸੇ ਨੇ ਜਗੀਰ ਦਿੱਤੀ ਸੀ ਸਾਨੂੰ, ਇਹ ਸਾਨੂੰ ਗੁਰੂ ਨੇ ਬੈਸਟੋ ਕੀਤੀ ਹੋਈ ਹੈ। ਔਰ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਕਿ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ये याद रखें हमारी गुरियाई। सो ਅਸੀਂ ਇਹ ਸਮਝਦੇ ਹਾਂ ਵੀ ਰਾਜ ਔਰ ਦੋ ਵੇਲੇ ਰਾਜ ਕਰੇਗਾ ਖਾਲਸਾ ਪੜ੍ਹਨਾ, ਇਹ ਆਪਣੇ ਆਪ 'ਚ ਇਸ ਗੱਲ ਦਾ ਦੁਹਰਾਓ ਸੀ ਕਿ ਪੰਥ ਸੋਵਰਨ ਹੈ। ਸੋਵਰਨ ਦਾ ਮਤਲਬ ਆਪਣੀ ਕਿਸਮਤ ਆਪ ਘੜਨ ਦਾ ਹੱਕ ਹੁੰਦਾ ਹੈ, ਜਿਹਨੂੰ UN ਚਾਰਟਰਸ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਿਹਾ। 1849 ਤੱਕ ਅਸੀਂ 1,50,000 ਤੋਂ ਜ਼ਿਆਦਾ ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਦੇ ਉੱਤੇ ਆਪਣੀ ਸੋਵਰਨ ਹੋਣ ਦੇ ਨਾਲ ਕਾਇਮ ਸਾਂ। 1947 ਦਾ ਦੌਰ ਜਿਹੜਾ ਕਿ ਵੀ ਮਿਸ ਦਾ ਬਸ, ਜਿਵੇਂ ਪਟੇਲ ਨੇ ਸਿੱਖਾਂ ਨੂੰ ਕਿਹਾ ਸੀ ਕਿ ਯੂ ਮਿਸ ਦਾ ਬਸ, ਉਹ ਗਵਾਇਆ।
ਹੁਣ ਅਸੀਂ ਦੇਖਦੇ ਹਾਂ ਵੀ ਜਿਹੜਾ 3 ਸਦੀਆਂ ਤੋਂ ਅਸੀਂ ਐਸਰਟ ਕਰਦੇ ਹਾਂ ਆਪਣੀ ਅਰਦਾਸ 1849 ਤੱਕ ਅਸੀਂ ਮਾਣਿਆ, ਜੂਨ 84 ਤੋਂ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਔਰ ਉਹਨਾਂ ਹਜ਼ਾਰਾਂ ਸਿੰਘ ਸ਼ਹੀਦਾਂ ਸਿੰਘ ਯੋਧਿਆਂ ਦੀ ਬਦੌਲਤ ਸਾਡੀ ਸੋਵਰਨਿਟੀ ਖਾਲਿਸਤਾਨ ਦੀ ਗੱਲ ਅੱਜ ਦੁਬਾਰਾ ਜਿਹੜੀ ਹੈ ਉਹ ਫਰੰਟ ਬਰਨਰ ਤੇ। ਬੇਸ਼ੱਕ ਹਕੂਮਤ ਨੇ ਦਾਅਵਾ ਕੀਤਾ ਹੈ ਕਿ ਜੀ ਦਬਾ ਦਿੱਤੇ, ਮੁਕਾ ਦਿੱਤੇ, ਮੁੱਠੀ ਪਰ ਇੱਧਰ ਉੱਧਰ। ਅੱਜ ਜਦੋਂ ਸਿੱਖ ਚਾਰ ਚੁਫੇਰੇ ਦੁਨੀਆ ਭਰ ਚ ਇਹਨਾਂ ਨੂੰ ਕਨਫਰੰਟ ਕਰਦੇ ਨੇ, ਮੋਦੀ ਆਇਆ, ਇੱਥੇ ਆਇਆ, ਉੱਥੇ ਆਇਆ, ਹੁਣ ਸਤੰਬਰ ਚ ਆਉਣਾ ਉਹਨੇ 26-27 ਨੂੰ, ਨਿਊਯਾਰਕ ਵੀ ਉਹਦਾ ਸਵਾਗਤ ਕਰਾਂਗੇ, ਕੈਲੀਫੋਰਨੀਆ ਦਾ ਵੀ ਆਲਰੇਡੀ ਪਰਮਿਟ ਲੈ ਲਿਆ। ਸੋ ਇਹ ਸਾਰਾ ਪਾਰਟ ਇਸ ਗੱਲ ਵੱਲ ਲਿਜਾਂਦਾ ਹੈ। ਔਰ ਅਸੀਂ ਜਦੋਂ ਕਦੇ ਮੈਨੂੰ ਮੌਕਾ ਬਣਿਆ ਅਮਰੀਕਨ ਓਪੀਨੀਅਨ ਮੇਕਰਸ ਨੂੰ ਜਾਂ ਡਿਸੀਜਨ ਮੇਕਰਸ ਨੂੰ ਕੋਈ ਗੱਲ ਕਹਿਣ ਦਾ, ਤੇ ਮੈਂ ਇਹ ਕਿਹਾ ਵੀ ਤੁਸੀਂ ਜਦੋਂ ਸਾਊਥ ਏਸ਼ੀਆ ਦੇ ਵਿੱਚ, ਔਰ ਇਸ ਵੇਲੇ ਜਿਹੜੀ ਗੱਲ ਬੜੀ ਅਹਿਮੀਅਤ ਵਾਲੀ ਹੈ ਕਿ ਇੰਡੀਆ ਔਰ ਪਾਕਿਸਤਾਨ ਦੋਨੋਂ ਨਿਊਕਲੀਅਰ ਪਾਵਰਸ ਨੇ, ਔਰ ਨਿਊਕਲੀਅਰ ਚ ਕੋਈ ਵੱਡਾ ਛੋਟਾ ਨਹੀਂ ਹੁੰਦਾ, ਇਕੁਅਲ ਤੇ ਆ ਜਾਂਦੇ ਨੇ। ਬੇਸ਼ੱਕ ਇੰਡੀਆ ਦੇ ਕੋਲ ਸੁਪੀਰੀਅਰਿਟੀ ਟ੍ਰੈਡੀਸ਼ਨਲ ਆਰਮਸ ਦੇ ਨਾਲ ਸੀ, ਲੇਕਿਨ ਹੁਣ ਉਹ ਗੱਲ ਬਰਾਬਰੀ ਦੀ ਹੈ। ਫਲੈਸ਼ ਪੁਆਇੰਟ ਕਸ਼ਮੀਰ ਹੈ, ਹੁਣ ਉਸ ਸਾਰੇ ਚ ਹੌਸਟਿਲਿਟੀ ਹੈ, 1000 ਸਾਲ ਦੀ ਸਾਈਕੋ ਹਿਸਟਰੀ ਹੈ। ਹੁਣ ਇਹਦਾ ਇੱਕੋ ਇੱਕ ਆਨਸਰ, ਔਰ ਇਹ ਗੱਲ ਅੱਜ ਇਹਨਾਂ ਨੂੰ ਸਮਝ ਆ ਜਾਏ, ਬਾਹਰਲਿਆਂ ਨੂੰ, ਉੱਥੋਂ ਵਾਲਿਆਂ ਨੂੰ ਅੱਜ ਸਮਝ ਆ ਜਾਏ, ਜਾਂ ਜਿਹੜੇ ਸਿੱਖਾਂ ਨੂੰ ਵੀ ਨਹੀਂ ਸਮਝ ਆਉਂਦੀ ਉਹਨਾਂ ਨੂੰ ਹੋਰ ਜੁੱਤੀਆਂ ਖਾ ਕੇ ਸਮਝ ਆ ਜਾਏ ਕਿ ਇਨ ਦਾ ਐਂਡ ਆਫ ਦਾ ਡੇ ਉਸ ਧਰਤੀ ਦੇ ਉੱਤੇ ਪਰਮਾਨੈਂਟ ਪੀਸ, ਪ੍ਰੋਸਪੈਰਿਟੀ, ਸਟੇਬਿਲਿਟੀ ਉਹ ਬਿਨਾਂ ਬਫਰ ਸਟੇਟ ਆਫ ਖਾਲਿਸਤਾਨ ਦੇ ਨਹੀਂ ਹੋ ਸਕਦੀ। ਔਰ ਖਾਲਿਸਤਾਨ ਐਜ਼ ਏ ਬਫਰ ਸਟੇਟ ਸਿਰਫ ਇੰਡੀਆ ਪਾਕਿਸਤਾਨ ਨੂੰ ਹੀ ਸੈਪਰੇਟ ਨਹੀਂ ਕਰਦਾ ਹੈ, ਇਹ ਈਵਨ ਚਾਈਨਾ ਤੱਕ, ਕਿਉਂਕਿ ਸਾਡਾ ਈਵਨ 1849 ਤੱਕ ਦਾ ਜਿਹੜਾ ਸੋਵਰਨ ਕੰਟਰੀ ਸੀ ਰੋਹਤਾਂਗ ਪਾਸ, ਔਰ ਉਹਦੇ ਰਾਹੀਂ ਅਸੀਂ ਰੋਹਤਾਂਗ ਪਾਸ ਅੱਜ ਹਿਮਾਚਲ ਦਾ ਹਿੱਸਾ ਹੈ, ਕਿ ਵੀ ਅਸੀਂ ਇਹਨਾਂ ਤਿੰਨਾਂ ਮੁਲਕਾਂ 'ਚ ਚਾਈਨਾ ਔਰ ਇੰਡੀਆ ਇਹਨਾਂ ਦੀ ਕੀ ਕਿਸ ਕਿਸਮ ਦੀ ਹੌਸਟਿਲਿਟੀ ਹੈ, ਇੰਡੀਆ ਔਰ ਪਾਕਿਸਤਾਨ, ਔਰ ਸਾਡਾ ਕੋਈ ਬਿਲਟ ਇਨ ਹੇਟਰੇਡ ਕਿਸੇ ਲਈ ਨਹੀਂ। ਅਸੀਂ ਬੇਸ਼ੱਕ ਲੜੇ 18ਵੀਂ ਸਦੀ ਚ ਮੁਗਲਾਂ ਨਾਲ, ਅਫਗਾਨਾਂ ਨਾਲ ਜ਼ੁਲਮ ਦੇ ਖਿਲਾਫ, ਅੱਜ ਅਸੀਂ ਇੰਡੀਅਨ ਸਟੇਟ ਨਾਲ ਲੜ ਰਹੇ ਹਾਂ। ਸਾਡੀ ਲੜਾਈ ਕੋਈ ਹਿੰਦੂਆਂ ਦੇ ਖਿਲਾਫ ਨਹੀਂ ਹੈ। ਔਰ ਇਸੇ ਤਰ੍ਹਾਂ ਇਸਲਾਮ ਨਾਲ ਸਾਡੀਆਂ ਜਿਹੜੀਆਂ ਨੇ ਸਪਿਰਿਚੁਅਲ ਬੌਂਡਿੰਗਸ ਨੇ, ਔਰ ਅਸੀਂ ਨੈਕਸਟ ਡੋਰ ਨੇਬਰ ਵੀ ਹਾਂ। ਸੋ ਮੈਂ ਸਮਝਦਾ ਹਾਂ ਵੀ ਅਲਟੀਮੇਟ ਸੋਲੂਸ਼ਨ ਬਫਰ ਸਟੇਟ ਖਾਲਿਸਤਾਨ ਦੇ ਨਾਲ ਜੁੜਿਆ ਹੋਇਆ ਹੈ। ਔਰ ਜਿਸ ਤਰੀਕੇ ਨਾਲ ਸਿੱਖਾਂ ਦੇ ਵਿੱਚ ਮੂਵਮੈਂਟ ਦੀ ਇੱਕ ਰਿਵਾਈਵਲ ਹੋਈ ਹੈ, ਹੁਣ ਰੈਫਰੈਂਡਮ 2020 ਦੀ ਗੱਲ ਪਾਕਿਸਤਾਨੀ ਮੀਡੀਆ 'ਚ ਹੁੰਦੀ ਹੈ, ਜਿਹੜਾ ਪਾਕਿਸਤਾਨੀ ਮੀਡੀਆ ਵੀ ਇੰਡੀਅਨ ਮੀਡੀਆ ਦੀ ਨਕਲ ਕਰਦੇ ਆ, ਕਹਿੰਦਾ ਸੀ ਜੀ ਖਤਮ ਕਰਤਾ ਜੀ ਖਾਲਿਸਤਾਨੀ, ਮੁੱਕ ਗਈ ਜੀ ਗੱਲ। ਹੁਣ ਉਹਨਾਂ ਨੂੰ ਵੀ ਨਜ਼ਰ ਆ ਰਿਹਾ ਹੈ, ਇੰਡੀਆ ਨੂੰ ਵੀ ਜਿਹੜੀ ਹੈ ਬਿਮਾਰੀ ਚੰਬੜ ਗਈ ਹੈ ਕਿ ਜੀ ਖਾਲਿਸਤਾਨ ਤੋਂ ਦੁਬਾਰਾ ਆ ਗਿਆ। ਹੁਣ ਉਹ ਦੀਨਾ ਨਗਰ ਕਰ ਲੈਣ, ਕੋਈ ਹੋਰ ਡਰਾਮੇਬਾਜ਼ੀ ਕਰ ਲੈਣ, ਇਹ ਸਾਰੀ ਲੜਾਈ ਖਾਲਿਸਤਾਨ ਦੇ ਖਿਲਾਫ ਹੀ ਲੜ ਰਹੇ ਨੇ। ਹਾਲਾਂਕਿ ਉਹਨਾਂ ਦੀ ਕਲਿਆਣ ਵੀ ਖਾਲਿਸਤਾਨ ਦੇ ਨਾਲ ਹੀ। ਭਾਈ ਜਮਨਾ ਪਾਰ ਜਾਓ, ਆਪਣਾ ਤੁਸੀਂ ਗੰਗਾ ਜਮਨਾ ਕਲਚਰ ਹੈ ਤੁਹਾਡਾ, ਉੱਥੇ ਹੀ ਤੁਹਾਡੀ ਕ੍ਰੇਡਲ ਹੈ, ਤੁਹਾਡੀ ਸਿਵਲਾਈਜੇਸ਼ਨ ਦਾ, ਆਰਾਮ ਨਾਲ ਰਹੋ ਤੁਸੀਂ, ਅਸੀਂ ਤੁਹਾਡੇ ਵਿਚਕਾਰ ਬੈਠਾਂਗੇ, ਤੁਹਾਨੂੰ ਨਹੀਂ ਹਾਰਮ ਹੋਣ ਦਿੰਦੇ। ਸੋ ਇਹ ਬਫਰ ਸਟੇਟ ਦਾ ਮਤਲਬ ਹੈ, ਔਰ ਮੈਂ ਸਮਝਦਾ ਵੀ ਇਹੀ ਅਲਟੀਮੇਟ ਸੋਲੂਸ਼ਨ ਜੀ। ਤੇ ਚੀਮਾ ਸਾਹਿਬ, ਤੁਸੀਂ ਜਿਸ ਇੰਟਰਨੈਸ਼ਨਲ ਰਿਲੇਸ਼ਨਸ ਦੇ ਮਾਹਿਰ ਹੋ, ਪੋਲਿਟਿਕਸ ਦੇ ਮਾਹਿਰ, ਐਜ਼ ਅ ਇੰਡੀਵਿਜੂਅਲ ਤੁਸੀਂ ਕਿਵੇਂ ਵੇਖਦੇ ਹੋ ਕਿ ਖਾਲਿਸਤਾਨ ਜਾਂ ਸਿੱਖ ਰਾਜ ਇੱਕ ਬਫਰ ਸਟੇਟ ਬਣਦਾ ਹੈ? ਤੁਸੀਂ ਸਭ ਨੂੰ ਕਿਵੇਂ ਵੇਖਦੇ ਹੋ? ਦੇਖੋ ਜੀ, ਮੈਂ ਤੇ ਹਮੇਸ਼ਾ ਇਸ ਚੀਜ਼ ਦੀ ਹਮਾਇਤ ਕੀਤੀ ਹੈ ਜੀ, ਕਿਉਂਕਿ ਸਿੱਖਾਂ ਦਾ ਰਾਜ ਨਾ ਕਰਨਾ ਇੱਕ ਅਨਨੈਚੁਰਲ ਜੀ ਚੀਜ਼ ਹੈ। ਹਾਂਜੀ, ਕਿਉਂਕਿ ਸਿੱਖੀ ਧਰਮ ਦੇ ਵਿੱਚ ਹੀ ਰਾਜ ਦਾ ਸੰਕਲਪ ਹੈ। ਹਾਂਜੀ, ਔਰ ਇਹ ਧਰਮ ਨੂੰ ਜਦੋਂ ਤੁਸੀਂ ਦੇਖਦੇ ਹੋ, ਗੁਰੂ ਸਾਹਿਬਾਨ ਦੀ ਜਿਹੜੀ ਕੁਰਬਾਨੀਆਂ ਦੇਖਦੇ ਹੋ, ਉਹ ਕੋਈ ਸਧਾਰਨ ਕੁਰਬਾਨੀਆਂ ਨਹੀਂ, ਔਰ ਕਿਸੇ ਸਧਾਰਨ ਮੁੱਦੇ ਤੇ ਵੀ ਨਹੀਂ, ਉਹ ਸਿੱਖੀ ਦੇ ਰਾਜ ਤੇ ਹੀ ਨੇ। ਹਾਂਜੀ, ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਕੁਝ ਲੋਕ ਜਾ ਕੇ ਤੇ ਚੰਦੂ ਨਾਲ ਜੋੜ ਦਿੰਦੇ ਨੇ, ਜਦ ਕਿ ਤੁਸੀਂ ਤੁਸਕੇ ਜਹਾਂਗੀਰੀ ਦੇਖੋ ਤੇ ਉਹਦੇ ਚ ਪਤਾ ਚੱਲ ਜਾਂਦਾ ਕਿ ਬਾਦਸ਼ਾਹ ਦੇ ਮਨ 'ਚ ਇਹ ਤਕਲੀਫ ਸੀ, ਇਹ ਡਰ ਸੀ ਕਿ ਸਿੱਖ ਆਪਣੇ ਰਾਜ ਦੀ ਗੱਲ ਕਰਨਗੇ। ਹਾਂਜੀ, ਛੇਵੇਂ ਪਾਤਸ਼ਾਹ ਨੇ ਮੀਰੀ ਦੇ ਨਾਲ ਪੀਰੀ 2 ਤਲਵਾਰਾਂ ਪਾਈਆਂ, ਕਦ ਲਈ ਪਾਈਆਂ? ਆਪ ਸਿਰਫ ਪੀਰੀ ਦੀ ਤਲਵਾਰ ਵੀ ਪਾ ਸਕਦੇ ਸਨ, ਕਿਉਂਕਿ ਆਪ ਜਿਹੜੇ ਸਨ ਇੱਕ ਧਾਰਮਿਕ ਲੀਡਰ ਸਨ, ਲੇਕਿਨ ਮੀਰੀ ਦੀ ਤਲਵਾਰ ਪਾ ਕੇ ਉਹਨਾਂ ਨੇ ਸਿੱਖ ਸੰਗਤਾਂ ਨੂੰ ਇਹ ਮੈਸੇਜ ਦਿੱਤਾ ਕਿ ਧਰਮ ਔਰ ਪੋਲਿਟਿਕਸ ਨੂੰ ਇਕੱਠੇ ਚੱਲਣਾ ਹੈ। 2 ਜਿਹੜੇ ਮੀਰੀ ਤੇ ਪੀਰੀ ਦੇ ਝੰਡੇ ਚਲਾਏ, ਉਹ ਵੀ ਸਿੱਖੀ ਦੀ ਧਰਮ ਦਾ ਪੋਲਿਟਿਕਸ ਨਾਲ ਜੋੜਨਾ ਸੀ। ਤੇ ਅਕਾਲ ਤਖਤ ਸਾਹਿਬ ਦੀ ਉਸਾਰੀ ਪਹਿਲੇ ਸਾਡੇ ਕੋਲ ਹਰਮੰਦਰ ਸਾਹਿਬ ਜਦੋਂ ਮੌਜੂਦ ਸੀ, ਤੇ ਅਕਾਲ ਤਖਤ ਦੀ ਉਸਾਰੀ ਕਰਨ ਦਾ ਮਤਲਬ ਹੀ ਸਿੱਖਾਂ ਦੀ ਆਪਣੀ ਹੋਂਦ ਔਰ ਸਿੱਖ ਸੋਵਰੈਂਟੀ ਦਾ ਐਲਾਨ ਕਰਨਾ ਸੀ। ਤੇ 10ਵੇਂ ਪਾਤਸ਼ਾਹ ਨੇ ਤਾਂ ਗੱਲ ਬੜੀ ਕਲੀਅਰ ਕਰ ਦਿੱਤੀ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ। ਤੇ ਇਸ ਵਾਸਤੇ ਬਹੁਤ ਜ਼ਰੂਰੀ ਹੈ ਕਿ ਖਾਲਸੇ ਦਾ ਆਪਣਾ ਰਾਜ ਹੋਵੇ। ਬਫਰ ਸਟੇਟ ਬਹੁਤ ਚੰਗੀ ਹੋਏਗੀ, ਔਰ ਇਸ ਵਕਤ
त्रै डॉक्टर साहब कह रहे इंडिया पाकिस्तान 2 न्यूक्लियर स्टेट है, तुहाडे नाल तीसरी न्यूक्लियर स्टेट है चाइना, जिहदे नाल इंडिया जिहड़ा है वो मुख्तलिफ पंगे लै रहा है। सो अगर दरम्यान च एक बफर स्टेट हुंदी ते इन्हां दे इमीडिएट बार्डर्स ना हुंदे, उस सूरत दे विच सिੱਖਾਂ ਨੂੰ ਬੜਾ ਫਾਇਦਾ ਕਿ ਤੁਹਾਡੇ ਆਲੇ ਦੁਆਲੇ 3 ਵੱਡੀਆਂ ਤਾਕਤਾਂ ਬੈਠੀਆਂ, ਉਹਨਾਂ ਸਾਰਿਆਂ ਨੂੰ ਤੁਹਾਡਾ ਨੈਗੋਸ਼ੀਏਟ ਕਰਨਾ ਪਏਗਾ, ਤੁਹਾਡੀ ਪ੍ਰੋਸਪੈਰਿਟੀ ਦਾ ਧਿਆਨ ਰੱਖਣਾ ਪਏਗਾ। ਔਰ ਜੋ ਜੰਗਾਂ ਪਹਿਲਾਂ ਹੋਈਆਂ ਨੇ ਜਾਂ ਹੋ ਸਕਦੀਆਂ ਨੇ, ਕਿਉਂਕਿ ਮੋਦੀ ਦੀ ਸਰਕਾਰ ਜਿਸ ਤਰ੍ਹਾਂ ਦੇ ਨਾਅਰੇ ਲਾ ਰਹੀ ਹੈ, ਕੋਈ ਇਸ ਤੋਂ ਮੈਂ ਸਮਝਦਾ ਵੀ ਘੱਟ ਨਹੀਂ ਹੋ ਸਕਦਾ ਇਹ ਕੱਲ ਨੂੰ ਮੁਕਤਾ ਕਰਕੇ ਤੇ ਇਹ ਕਿਸੇ ਵਾਰ ਵਾਲੇ ਪਾਸੇ ਇਸ ਖਿੱਤੇ ਨੂੰ ਧਕੇਲ ਦੇਵੇ। ਇਸ ਵਾਸਤੇ ਬਫਰ ਸਟੇਟ ਦਾ ਹੋਣਾ ਜਿਹੜਾ ਬਹੁਤ ਜ਼ਰੂਰੀ ਹੈ। ਔਰ ਅੱਜ ਕੱਲ੍ਹ ਲੋਕ ਗੱਲ ਕਰਦੇ ਸਿੱਖੀ ਦੇ, ਸੋਵਰੈਂਟੀ ਦੇ, ਰਾਜ ਦੀ, ਸਿੱਖਾਂ ਦੇ ਆਪਣੇ ਦੇਸ਼ ਦੀ ਕਰਦੇ, ਬਹੁਤ ਚੀਜ਼ ਕਰਦੇ ਨੇ। ਮੈਨੂੰ ਤੇ ਬੜਾ ਅਜੀਬ ਲੱਗਦਾ। ਮੈਂ ਇਹ ਕਹਿਣਾ ਕਿ ਤੁਸੀਂ ਥੋੜਾ ਜਿਹਾ ਦੁਨੀਆ ਦੇ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ ਹੈ। ਪਿਛਲੀ ਸਦੀ ਨੂੰ ਦੇਖ ਲਓ, 1943 ਚ ਲੀਗ ਆਫ ਨੇਸ਼ਨ ਦੇ ਜਿਹੜੇ ਮੁਲਕ ਸੀ ਉਹਨਾਂ ਦੀ ਤਾਦਾਦ 77 ਸੀ ਤੇ 1973 ਚ ਉਹ 174 ਮੁਲਕ ਸੀ। ਸੋ ਜਿਹੜੇ 100 ਨਵੇਂ ਮੁਲਕ ਜਾਂ ਦੇਸ਼ ਦੁਨੀਆ ਦੇ ਨਕਸ਼ੇ ਤੇ ਉਭਰੇ, ਉੱਥੇ ਕੌਮਾਂ ਨੇ ਆਪਣੇ ਰਾਜ ਦੇ ਹੱਕ ਨੂੰ ਮਨਵਾਇਆ ਤੇ ਤਾਂ ਹੀ ਉਭਰੇ। ਸੋ ਰਾਜ ਦੀ ਮੰਗ ਕਰਨਾ ਆਪਣੀ ਕੌਮ ਵਾਸਤੇ ਕੋਈ ਜੁਰਮ ਤੇ ਨਹੀਂ ਹੈ। ਯੂਨਾਈਟਿਡ ਨੇਸ਼ਨ ਚਾਰਟਰ ਦੇ ਵਿੱਚ ਇਹਦੀ ਪੂਰੀ ਧਾਰਾ ਮੌਜੂਦ ਹੈ ਕਿ ਹਰ ਕੌਮ ਨੂੰ ਆਪਣੇ ਰਾਜ ਦੀ ਮੰਗ ਕਰਨ ਦਾ ਹੱਕ ਹੈ। ਔਰ ਸਿੱਖਾਂ ਦੀ ਜਿਹੜੀ ਜਿਹਨੂੰ ਕਿੰਗਡਮ ਸੀ, ਮਹਾਰਾਜਾ ਰਣਜੀਤ ਸਿੰਘ ਦੇ ਹੇਠ ਜਿਹੜਾ ਰਾਜ ਸਿੱਖਾਂ ਨੇ ਕੀਤਾ ਹੈ, ਉਹਦੇ 'ਚ ਸਾਰੀਆਂ ਕੌਮਾਂ ਦਾ ਹੀ ਭਲਾ ਸੀ। ਉਸ ਸਮੇਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਮੁਸਲਮਾਨਾਂ ਦਾ ਭਲਾ ਵੀ ਕੀਤਾ, ਹਿੰਦੂਆਂ ਨੂੰ ਵੀ ਕੁਛ ਨਹੀਂ ਕਿਹਾ। ਆਮ ਬੰਦਾ ਜਿਹੜਾ ਲਹੂ ਲਿਬੜਿਆ ਪੰਜਾਬ ਜਿਹਦੇ 'ਚ ਕੱਟ ਵੱਢ ਹੋ ਰਹੀ ਸੀ, ਉੱਥੇ ਅਮਨ ਅਮਾਨ ਲਿਆਂਦਾ, ਉੱਥੇ ਇੱਕ ਵੈਲਫੇਅਰ ਸਟੇਟ ਦੀ ਬੁਨਿਆਦ ਰੱਖੀ, ਉਹਦੇ ਵਿੱਚ ਮੁਸਲਮਾਨ ਉਹਨਾਂ ਦੇ ਵਜ਼ੀਰ ਹੋਏ ਤੇ ਬਹੁਤ ਸੋਹਣਾ ਸਾਂਭ ਉਹਨਾਂ ਨੇ ਕੀਤੀ ਹੈ ਉਸ ਰੀਜਨ ਦੀ। ਤੇ ਕੱਲ ਨੂੰ ਜੇ ਸਿੱਖ ਸਟੇਟ ਬਣਦੀ ਹੈ ਤੇ ਉਹ ਫਾਇਦੇਮੰਦ ਹੀ ਹੋਏਗੀ, ਕਿਸੇ ਵਾਸਤੇ ਵੀ ਨੁਕਸਾਨ ਦਾ ਸਬਬ ਨਹੀਂ ਹੋਏਗੀ। ਇਸ ਵਾਸਤੇ ਕਿਸੇ ਨੂੰ ਉਹ ਤੋਂ ਡਰਨ ਦੀ ਲੋੜ ਨਹੀਂ ਹੈ ਤੇ ਨਾ ਹੀ ਇਹਨੂੰ ਕਿਸੇ ਹੋਰ ਤਰ੍ਹਾਂ ਇੰਟਰਪ੍ਰੀਟ ਕਰਨ ਦੀ ਲੋੜ ਹੈ ਕਿ ਜਨਾਬ ਇਹ ਤਾਂ ਕੋਈ ਜੁਰਮ ਕਰ ਰਹੇ ਤੁਸੀਂ। ਸਿੱਖ ਇੱਕ ਕੌਮ ਨੇ ਬਾਈ ਆਲ ਡੈਫੀਨੇਸ਼ਨ, ਜਿਨ੍ਹਾਂ ਦੀ ਗੁਰੂ ਸਾਹਿਬ ਨੇ ਤੀਸਰ ਪੰਥ ਦੀ ਬੁਨਿਆਦ ਰੱਖੀ ਹੈ। ਸੋ ਪੰਥ ਲਈ ਅਗਰ ਉਹ ਆਪਣੇ ਦੇਸ਼ ਦਾ ਮੁਤਾਲਬਾ ਕਰਦੇ ਨੇ ਤੇ ਮੈਨੂੰ ਨਹੀਂ ਸਮਝ ਆਉਂਦੀ ਵੀ ਲੋਕਾਂ ਨੂੰ ਉਹ ਮੁਤਾਲਬਾ ਕਿਉਂ ਅਜੀਬ ਲੱਗਦਾ ਹੈ। ਸੋ ਬਫਰ ਸਟੇਟ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਇਹ ਜਿਹੜੀ, ਕਿਉਂਕਿ ਪਾਰਟੀਸ਼ਨ ਦੇ ਸਮੇਂ 2 ਵੱਡੀਆਂ ਕੌਮਾਂ ਮੁਸਲਮਾਨ ਤੇ ਹਿੰਦੂਆਂ ਨੂੰ ਆਪਣਾ ਆਪਣਾ ਦੇਸ਼ ਮਿਲ ਗਿਆ। ਚਲੋ ਮੁਸਲਮਾਨ ਦਾ ਤੇ ਵੀ ਉਹਨਾਂ ਨੇ ਪਹਿਲਾਂ ਹੀ ਐਲਾਨਿਆ ਸੀ ਕਿ ਪਾਕਿਸਤਾਨ ਮੁਸਲਮਾਨਾਂ ਦਾ ਦੇਸ਼ ਹੋਏਗਾ। ਦੂਸਰੇ ਪਾਸੇ ਹਿੰਦੂਆਂ ਨੇ ਐਲਾਨਿਆ ਵੀ ਬਹੁਤ ਸਾਰੀਆਂ ਕੌਮੀਅਤਾਂ ਦਾ ਦੇਸ਼ ਹੋਵੇਗਾ ਜਿਸ 'ਚ ਹਰ ਕੌਮ ਦਾ ਮਾਨ ਸਨਮਾਨ ਕੀਤਾ ਜਾਊਗਾ। ਔਰ ਸਿੱਖਾਂ ਨੂੰ ਇਸੇ ਸ਼ਹਿਰ 'ਚ ਧੋਖਾ ਦੇ ਕੇ ਹਿੰਦੁਸਤਾਨ ਦਾ ਹਿੱਸਾ ਬਣਾਇਆ ਗਿਆ। ਪਰ ਫੈਕਟ ਰਿਮੇਨ ਕਿ 47 ਤੋਂ ਲੈ ਕੇ ਹੁਣ ਤੱਕ ਭਾਵੇਂ ਕਾਂਗਰਸ ਹੋਵੇ ਭਾਵੇਂ ਬੀਜੇਪੀ ਹੋਵੇ, ਹਿੰਦੂਤਾ ਵੀ ਏਜੰਡਾ ਹਿੰਦੁਸਤਾਨ 'ਚ ਚੱਲ ਰਿਹਾ। ਔਰ ਹਿੰਦੁਸਤਾਨ ਭਾਵੇਂ ਆਪਣੇ ਨਾਂ ਨਾਲ ਸੈਕੂਲਰ ਲਿਖਦਾ, ਉਹ ਇੱਕ ਕਟਰਪੰਥੀ ਹਿੰਦੂ ਸਟੇਟ ਹੈ ਔਰ ਉਹਦੇ ਵਿੱਚ ਘੱਟ ਗਿਣਤੀਆਂ ਦਾ ਕਾਣ ਹੋ ਰਿਹਾ। ਉਹਦੇ ਇਲਾਜ ਇਹੀ ਆ ਵੀ ਉੱਥੇ ਇੱਕ ਬਫਰ ਸਟੇਟ ਬਣੇ। ਜੀ ਬਿਲਕੁਲ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਫॉर ਦਿਸ ਇਨਫੋਰਮੇਸ਼ਨ। ਇਹ ਤਾਂ ਅਸੀਂ ਬਫਰ ਸਟੇਟ ਦੀ ਗੱਲ ਕੀਤੀ, ਪਰ ਅਸੀਂ ਹੁਣ ਭਾਰਤ ਦੇ ਤੇ ਪਾਕਿਸਤਾਨ ਰਿਲੇਸ਼ਨ ਬਾਰੇ ਵੀ ਗੱਲਬਾਤ ਕਰਾਂਗੇ, ਪਰ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਬ੍ਰੇਕ ਤੋਂ ਬਾਅਦ ਇਹਨਾਂ ਸਵਾਲਾਂ ਦੇ ਉੱਪਰ ਵੀ ਅਸੀਂ ਤੁਹਾਡੇ ਵਿਚਾਰ ਲਵਾਂਗੇ। Viewers, वक्त हो गया एक छोटे से ब्रेक था। Keep watching TV 84 Special. We'll be right back after a short break.